करना मेरे भरा सारे ठीक ठाक होंगे, चढ़ते पंजाब वाले भी ते लਹਿੰਦੇ पंजाब वाले भी। अज वीर जी असीं फिर लाइव आ गए हैं। मैं कहा अपने भरावां नाल सलाम दुआ ले लईए, नाले हाल चाल पुछ लईए ते नाले उन्हां दा प्यार मुहब्बत ले लईए ते नाले असीं कुछ गल्लां सुनाईए, नाल सानूं कोई होर सुनान। होर सुनाओ, सारे ठीक ठाक हो? तबीयत सेहत ठीक ठाक है? भैणां भरा सारे ठीक ठाक ने? ते सानूं अपणियां दुआवां 'च याद रखिया करो, साडे चैनल नूं सपोर्ट करो जिन्नी हो सकदी है। आओ मेरे नाल जुड़ो, ਜਿਹੜੇ ਮੇਰੇ ਭਰਾ ਸਾਨੂੰ ਪਿਆਰ ਕਰਦੇ ਨੇ, ਚੜ੍ਹਦੇ ਪੰਜਾਬ ਵਾਲੇ ਵੀ ਤੇ ਲਹਿੰਦੇ ਪੰਜਾਬ ਵਾਲੇ ਵੀ, ਜਿਹੜੇ ਮੇਰੇ ਭਰਾ ਪੰਜਾਬੀ ਨੇ, ਜਿਹੜੇ ਵੀ ਮੈਨੂੰ ਵੇਖਦੇ ਪਏ ਨੇ, ਮਿਹਰਬਾਨੀ ਉਹਨਾਂ ਦਾ ਸ਼ੁਕਰੀਆ। ਤੇ ਇਹ ਮੈਂ ਆਪਣੇ ਗੋਦਾਮ ਤੇ ਬੈਠਾ ਆਇਆ ਵਾਂ, ਮੇਰਾ ਆਪਣਾ ਸਟੀਲ ਦਾ ਕੰਮ ਨੇ, ਐਸਐਸ ਦਾ ਕੰਮ ਕਰਨੇ ਅਸੀਂ। ਜੇ ਵੀ ਕਿਸੇ ਭਰਾ ਨੇ ਸਾਡੇ ਨਾਲ ਕੋਈ ਮਸ਼ਵਰਾ ਕਰਨਾ ਹੋਵੇ, ਅਸੀਂ ਉਹਨੂੰ ਇਨਸ਼ਾਅੱਲਾ ਮਸ਼ਵਰਾ ਵੀ ਦੇਵਾਂਗੇ। ਤੇ ਸਾਨੂੰ ਦੁਆਵਾਂ ਦੀ ਯਾਦ ਰੱਖਿਆ ਕਰੋ। ਅਸੀਂ ਤੁਹਾਡੀਆਂ ਇਨਸ਼ਾਅੱਲਾ ਤੁਹਾਨੂੰ ਚੰਗੇ ਤੋਂ ਚੰਗਾ ਵੀ ਲੋਕ ਬਣਾਵਾਂਗੇ, ਇਨਸ਼ਾਅੱਲਾ ਤੁਹਾਨੂੰ ਮਿਲਾਂ ਕਰਾਂਗੇ। ਤੇ ਤੁਹਾਡੀਆਂ ਮੁਹੱਬਤਾਂ ਨੇ, ਤੁਹਾਡਾ ਪਿਆਰ ਹੈ ਜਿਹੜਾ ਤੁਸੀਂ ਸਾਨੂੰ ਦਿੰਦੇ ਭਾਈ। ਜੁੜ ਜਾਓ ਸਾਡੇ ਨਾਲ, ਜਿਹੜੇ ਮੇਰੇ ਭਰਾ YouTube ਵੇਖਦੇ ਨੇ, ਸਾਡੇ ਨਾਲ ਜੁੜੋ ਇਨਸ਼ਾਅੱਲਾ। ਅੱਜ ਅਸੀਂ ਤੁਹਾਨੂੰ ਇੱਕ ਸਰਪ੍ਰਾਈਜ਼ ਵੀ ਦੇਵਾਂਗੇ ਸ਼ਾਮ ਦੀ, ਜਿਹੜਾ ਸਾਡਾ ਵਲੋਗ ਆਏਗਾ ਬੜਾ ਜ਼ਬਰਦਸਤ ਹੋਣ ਵਾਲਾ ਹੈ। ਤੇ ਉਹ ਤੁਹਾਨੂੰ ਇਨਸ਼ਾਅੱਲਾ ਅੱਛਾ ਵਲੋਗ ਬਣਾਇਆ ਤੇ ਅੱਜ ਤੁਹਾਨੂੰ ਸਰਪ੍ਰਾਈਜ਼ ਦੇਵਾਂਗਾ ਇਨਸ਼ਾਅੱਲਾ ਵਲੋਗ ਦੇ ਵਿੱਚ। ਮੇਰਾ ਵੀਰ ਕੋਈ ਜੁੜ ਗਿਆ ਮੇਰੇ ਨਾਲ ਤੇ ਅੱਛੇ ਕਮੈਂਟ ਕਰਿਆ ਕਰੋ, ਆਪਣਾ ਪਿਆਰ ਮੁਹੱਬਤ ਦਿਓ। ਤੇ ਉਸ ਦਿਨ ਮੈਂ ਗੁਜਰਾਂਵਾਲ ਵਿੱਚ ਗਿਆ ਸਾਂ, ਤੁਹਾਨੂੰ ਲਾਈਵ ਆਇਆ ਸੀ ਰਸਤੇ ਦੇ ਵਿੱਚ। ਅੱਜ ਫਿਰ ਮੈਂ ਆਪਣੇ ਗੋਦਾਮ 'ਚ ਬੈਠਾ ਆਇਆ ਵਾਂ ਤੇ ਮੈਂ ਕਿਹਾ ਆਪਣੇ ਭਰਾਵਾਂ ਨਾਲ ਡਿਸਕਸ ਕਰੀਏ, ਜੇ ਸਾਨੂੰ ਕੋਈ ਪਿਆਰ ਕਰਦਾ ਤਾਂ ਇਨਸ਼ਾਅੱਲਾ ਸਾਡੇ ਨਾਲ ਜ਼ਰੂਰ ਜੁੜੇਗਾ। ਤੇ ਸਾਰੇ ਭਰਾ ਜਿੰਨੇ ਵੀ ਮੇਰੇ ਵੀਰ ਜੇ ਸਾਡੇ ਨਾਲ ਜੁੜਿਆ ਕਰੋ। ਸਾਡੀ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਸਾਡੇ ਨਾਲ ਸਾਡੇ ਭਰਾ ਗੱਲਬਾਤ ਕਰਨ। ਅੱਜ ਇੱਕ ਅਸੀਂ ਬੱਚਾ ਲਿਆਂਦਾ ਬੜਾ ਪਿਆਰਾ ਬੂਲੀ ਡੋਗ ਦਾ, ਫੀਮੇਲ ਹੈ। ਤੇ ਉਮੀਦ ਕਰਨਾ ਤੁਹਾਨੂੰ ਪਸੰਦ ਆਏਗਾ। ਸ਼ਾਮ ਦੇ ਵਲੋਗ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਜਿਹੜਾ ਵਲੋਗ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ, ਬੜਾ ਮਜ਼ਾ ਆਏਗਾ, ਤੁਹਾਨੂੰ ਪਸੰਦ ਆਏਗਾ। ਇਹ ਮੇਰਾ ਭਰਾ ਕੋਈ ਜੁੜਿਆ ਹੈ ਸਾਡੇ ਨਾਲ, ਚੜ੍ਹਦੇ ਪੰਜਾਬ ਤੋਂ ਕੋਈ ਵੀਰ ਹੈ ਸਾਡਾ। ਤੇ ਠੀਕ ਹੈ, ਸਲਾਮ ਦੁਆ ਲੈ ਰਿਹਾ। ਮਿਹਰਬਾਨੀ, ਸ਼ੁਕਰੀਆ ਜੀ ਵੀਰ ਜੀ, ਤੁਹਾਡਾ ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ ਜੇ। ਤੁਹਾਨੂੰ ਇਸ ਸੱਚੇ ਦਿਲ ਦੇ ਨਾਲ ਪਿਆਰ ਦੀਆਂ ਗਹਿਰਾਈਆਂ ਦੇ ਵਿੱਚੋਂ ਸਲਾਮ ਕਰਨੇ, ਤੁਹਾਡਾ ਸਲਾਮ ਕਬੂਲ ਕਰਨਾ। ਆਈ ਜੋ ਪ੍ਰੀਤ ਜੀ, ਆਓ ਸਾਡੇ ਨਾਲ ਜੁੜੋ। ਇਹ ਜੀ ਅਸੀਂ ਇੱਥੇ ਆਪਣੇ ਗੋਦਾਮ 'ਤੇ ਬੈਠੇ ਹੋਏ ਹਾਂ। ਅੱਜ ਐਸਐਸ ਦਾ ਕਾਰੋਬਾਰ ਹੈ, ਸ਼ੁਕਰ ਹੈ ਅੱਲਾਹ ਪਾਕ ਦਾ। ਲੇਕਿਨ ਇਹ YouTube 'ਤੇ ਛੋਟਾ ਜਿਹਾ ਇੱਕ ਚੈਨਲ ਬਣਾਇਆ ਤੇ ਇਹ ਤੁਹਾਡੀਆਂ ਪਿਆਰ ਮੁਹੱਬਤਾਂ ਦੇ ਨਾਲ ਅਸੀਂ ਇਹ ਚੱਲਣਾ, ਉਂਝ ਨਹੀਂ ਚੱਲ ਸਕਦਾ, ਠੀਕ ਹੈ ਨਾ। ਜਿੰਨੇ ਮੇਰੇ ਭਰਾ ਜੇ ਆਸਮ ਪੰਜਾਬੀ ਵਲੋਗ ਨੂੰ ਸਪੋਰਟ ਕਰੋ ਤੇ ਅਸੀਂ ਤੁਹਾਡੇ ਨਾਲ ਇਨਸ਼ਾਅੱਲਾ ਤੁਹਾਨੂੰ ਰੋਜ਼ ਚੰਗੇ ਤੋਂ ਚੰਗਾ ਵਲੋਗ ਬਣਾ ਕੇ ਵਿਖਾਵਾਂਗੇ। ਤੇ ਅੱਲਾਹ ਪਾਕ ਤੁਹਾਡੀ ਵੀ ਖੈਰ ਕਰੇ ਤੇ ਸਾਡੀ ਵੀ ਖੈਰ ਕਰੇ। ਸਾਨੂੰ ਦੁਆਵਾਂ ਦੀ ਯਾਦ ਰੱਖਿਆ ਕਰੋ। ਤੁਸੀਂ ਆਪਣੇ ਭਰਾ ਜੇ, ਵੀਰ ਜੇ। ਅਸੀਂ ਤਾਂ ਭਾਈ ਪੰਜਾਬੀ ਬੋਲ ਸਕਦੇ ਹਾਂ, ਸਾਨੂੰ ਹੋਰ ਕੁਛ ਨਹੀਂ ਆਉਂਦਾ। ਤੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਅੱਗੇ ਆਉਣਾ, ਤੁਹਾਡੇ ਵੇਖਣ ਦੇ ਨਾਲ ਹੀ ਆਉਣਾ ਅਸੀਂ ਅੱਗੇ। ਉਸ ਤੋਂ ਪਹਿਲੇ ਅਸੀਂ ਕੁਛ ਵੀ ਨਹੀਂ ਹੈਗੇ। ਤੇ ਤੁਹਾਡੀ ਮੁਹੱਬਤ ਜਿਹੜਾ ਤੁਸੀਂ ਸਾਨੂੰ ਵੇਖਦੇ, ਇਹ ਵੇਖੋ ਸਾਡਾ ਰੋਡ ਚੱਲਦਾ ਪਿਆ, ਅਸੀਂ ਰੋਡ ਦੇ ਉੱਤੇ ਹੀ ਬੈਠੇ ਹੋਏ ਹਾਂ। ਸਾਰਾ ਆਪਣਾ ਮਾਸ਼ਾਅੱਲਾ ਰੋਡ ਦੇ ਉੱਤੇ ਹੀ ਸਾਡਾ ਕਾਰੋਬਾਰ। ਇਹ ਅੰਦਰੋਂ ਦੇਖੋ ਸਾਡੀ ਦੁਕਾਨ ਦਾ ਰਿਵਿਊ। ਇਹ ਅਸੀਂ ਬਣਾਏ ਨੇ, ਇਹ ਅਸੀਂ ਚੀਜ਼ਾਂ ਬਣਾਉਂਦੇ ਹਾਂ, ਲੇਕਿਨ ਅਸੀਂ ਮਾਲ ਵੀ ਵੇਚਦੇ ਹਾਂ ਹੋਲਸੇਲ। ਇਹ ਇੱਕ ਬਣਾਇਆ ਅਸੀਂ, ਇਹ ਉਵੇਂ ਨਹੀਂ ਸਮਝ ਲਓ ਹੈਗਾ ਜੇ ਚੁੱਲ੍ਹਾ ਟੈਪ। ਇਹਦੇ ਉੱਤੇ ਯਾਨੀ ਕਿ ਬਾਰਬੀਕਿਊ ਦਾ ਕੋਈ ਨਾ ਕੋਈ ਬਾਰਬੀਕਿਊ ਦਾ ਜਿਹੜਾ ਸਮਾਨ, ਕੋਈ ਕਿਚਨ ਦਾ ਸਮਾਨ ਅਸੀਂ ਬਣਾਉਂਦੇ ਹਾਂ, ਜਿਹੜਾ ਮੇਰਾ ਭਰਾ ਮਿਲੇਗੀ। हाँ जी वीर जी, तुसीं वेख्या कि जिस तरह के साडा काम है, तो
ਅੱਲਾਹ ਪਾਕ ਇਹ 'ਤੇ ਮਿਹਰਬਾਨੀਆਂ ਕਰੇ, ਸਾਡੇ 'ਤੇ ਵੀ ਅੱਲਾਹ ਪਾਕ ਰਹਿਮਤ ਕਰੇ, ਤੁਹਾਡੇ 'ਤੇ ਵੀ ਕਰੇ ਜਿਹੜੇ ਤੁਸੀਂ ਮੇਰੇ ਭਰਾ ਸਾਨੂੰ ਵੇਖਦੇ ਜੇ। ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਪਿਆਰ ਮੁਹੱਬਤ ਦੇਵੋ। ਇਨਸ਼ਾਅੱਲਾ ਅਸੀਂ ਵੀ ਕਦੀ ਚਮਕਾਂਗੇ। ਸ਼ੁਕਰ ਹੈ ਅੱਲਾਹ ਪਾਕ ਦਾ, ਬੜੀ ਰਹਿਮਤ ਹੈ ਮਾਲਕ ਦੀ, ਫਿਰ ਵੀ ਅਸੀਂ ਲੱਗੇ ਹੋਏ ਹਾਂ। ਤੇ ਇਹ ਤੁਹਾਡੀਆਂ ਮੁਹੱਬਤਾਂ ਨੇ, ਪਿਆਰ ਹੈ। ਆਪਣੇ ਕੋਲ ਮਾਸ਼ਾਅੱਲਾ ਜਾਨਵਰ ਅਸੀਂ ਰੱਖੇ ਹੋਏ ਨੇ। ਡੋਗ ਦਾ ਜਿਹੜਾ ਕੋਈ ਮੇਰਾ ਭਰਾ ਸ਼ੌਂਕ ਕਰਦਾ ਹੈ, ਉਹ ਸਾਨੂੰ ਮੇਰਾ WhatsApp ਨੰਬਰ ਲਵੇ ਔਰ 'ਤੇ ਆਪਣਾ ਡੋਗ ਭੇਜੇ। ਇਨਸ਼ਾਅੱਲਾ ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਕੋਈ ਸਾਨੂੰ ਕੋਈ ਸਮਝ ਆਈ ਤੇ ਅਸੀਂ ਤੁਹਾਨੂੰ ਉਹ ਦੱਸਾਂਗੇ ਕਿ ਯਾਰ ਕਿ ਤੁਹਾਨੂੰ ਇਹਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ, ਕਿਸ ਹਿਸਾਬ ਦਾ ਡੋਗ ਹੈ। ਅਸੀਂ ਪਾਕਿਸਤਾਨ ਬੁੱਲੀ ਡੋਗ ਦਾ ਸ਼ੌਕ ਕਰਨੇ ਆ, ਪਾਕਿਸਤਾਨੀ ਬੁੱਲੀ ਡੋਗ ਦਾ। ਇਸ ਟਾਈਮ ਅਸੀਂ ਇੱਕ ਫੀਮੇਲ ਲੈ ਕੇ ਆਏ ਹਾਂ, ਉਹ ਵੀ ਤੁਹਾਨੂੰ ਸ਼ਾਮ ਦੇ ਵਲੋਗ ਦੇ ਵਿੱਚ ਇਨਸ਼ਾਅੱਲਾ ਮਿਲਾਵਾਂਗੇ, ਤੁਹਾਨੂੰ ਦਿਖਾਵਾਂਗੇ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਸ਼ੇਅਰ ਮਾਰ ਦਿਆ, ਭੇਜ ਦਿਆ ਕਰੋ। ਤੁਹਾਡਾ ਮੁਹੱਬਤ ਇੰਨੀ ਬੜੀ ਹੈ ਕਿ ਤੁਸੀਂ ਸਾਡੇ ਨਾਲ ਪਿਆਰ ਕਰਦੇ ਜੇ। ਤੇ ਮਾਸ਼ਾਅੱਲਾ 4 ਮੇਰੇ ਭਰਾ ਜੁੜ ਗਏ ਨੇ। ਕਮੈਂਟ ਅੱਛੇ ਕਰਿਆ ਕਰੋ ਕਿ ਤੁਹਾਡੀਆਂ ਇਹੋ ਹੀ ਕਮੈਂਟ ਦੇ ਨਾਲ ਹੀ ਬੰਦਾ ਆਪਣੇ ਡਿਸਕਸ ਦਿਲ ਦਾ ਭਾਰ ਹੌਲਾ ਕਰ ਲੈਂਦਾ। ਤੁਸੀਂ ਸਾਡੇ ਨਾਲ ਜੁੜਦੇ ਜੇ, ਚਲੋ ਯਾਰ ਅਸੀਂ ਵੀ ਆਪਣੀਆਂ ਦਿਲ ਦੀਆਂ ਸੁਣਾਉਂਦੇ ਹਾਂ, ਤੁਸੀਂ ਵੀ ਸੁਣਾਓ। ਤੇ ਇਹ ਤੁਹਾਡੀ ਮੁਹੱਬਤ ਹੈ, ਤੁਸੀਂ ਸਾਡੇ ਨਾਲ ਜੁੜ ਕੇ ਸਾਡੀ ਗੱਲਬਾਤ ਸੁਣਦੇ ਜੇ, ਜਿਹੜਾ ਸਾਨੂੰ ਵੇਖਦੇ ਜੇ। ਤੇ ਮਿਹਰਬਾਨੀ, ਸ਼ੁਕਰੀਆ ਜਿੰਨੇ ਮੇਰੇ ਭਰਾ ਸਾਨੂੰ ਵੇਖਦੇ ਪਏ ਨੇ। ਅੱਲਾਹ ਪਾਕ ਤੁਹਾਡੀ ਖੈਰ ਕਰੇ। ਇਹ ਤੁਹਾਡੀ ਮੁਹੱਬਤ ਹੈ, ਤੁਹਾਡਾ ਵੱਡਾਪਨ ਹੈ, ਜਿਹੜੇ ਮੇਰੇ ਭਰਾ ਸਾਡੀ ਵੀਡੀਓ ਵੇਖਦੇ ਨੇ। ਇਨਸ਼ਾਅੱਲਾ ਥੋੜ੍ਹੇ ਦਿਨਾਂ ਤੱਕ ਅਸੀਂ ਤੁਹਾਨੂੰ ਇੱਕ ਨਵਾਂ ਸਰਪ੍ਰਾਈਜ਼ ਦੇਣ ਵਾਲੇ ਹਾਂ, ਅਤੇ ਉਹ ਆਪਣਾ ਬਹੁਤ ਅੱਛਾ ਹੋਏਗਾ। ਤੁਸੀਂ ਸਾਡੀ ਵੀਡੀਓ ਵੇਖਿਆ ਕਰੋ ਰੋਜ਼। ਆਸਮ ਪੰਜਾਬੀ ਵਲੋਗ ਨੂੰ ਸਪੋਰਟ ਕਰੋ ਜਿੰਨੀ ਹੋ ਸਕਦੀ ਹੈ। ਜਿੰਨੇ ਮੇਰੇ ਭਰਾ ਸਾਨੂੰ ਵੇਖਦੇ ਨੇ, ਇਨਸ਼ਾਅੱਲਾ ਤੁਹਾਨੂੰ ਜਾਨਵਰਾਂ ਦਾ ਵੀ ਸ਼ੌਂਕ ਕਰਾਵਾਂਗੇ, ਹੋਰ ਵੀ ਬਾਹਰ ਅੰਦਰ ਦੀਆਂ ਤੁਹਾਨੂੰ ਦਿਖਾਵਾਂਗੇ ਚੰਗਾ ਯਾਨੀ ਕਿ ਵਲੋਗ ਬਣਾਵਾਂਗੇ। ਤੇ ਅਸੀਂ ਭਰਾਵਾ ਗੱਲ ਇਹ ਹੈ ਕਿ ਮੈਂ ਦੇਸੀ ਜਿਹਾ ਬੰਦਾ ਵਾਂ, ਮੇਰੇ 'ਚ ਉਹ ਗੱਲਾਂ ਬਾਤਾਂ ਕੋਈ ਨਹੀਂ ਹੈਗੀਆਂ ਜਿਹੜਾ ਅਸੀਂ ਕੋਈ ਬਾਹਰ ਅੰਦਰ ਤੁਹਾਨੂੰ ਚੀਜ਼ਾਂ ਵਾਂ। ਅਸੀਂ ਇਹੋ ਹੀ ਕੁਛ ਹੀ ਆਪਣਾ ਹੀ ਵਿਖਾ ਸਕਦੇ ਹਾਂ ਕਿ ਸਾਡੇ ਕੋਲ ਜਾਨਵਰ ਨੇ, ਜਿਹੜੇ ਸਾਡਾ ਘਰ ਬਾਹਰ ਜਿਹੜੇ ਕਿ ਡੰਗਰ ਰੱਖੇ ਨੇ, ਅਸੀਂ ਤੁਹਾਨੂੰ ਉਹ ਹੀ ਵਿਖਾ ਸਕਦੇ ਹਾਂ। ਚੜ੍ਹਦੇ ਪੰਜਾਬ 'ਚ ਮੇਰੇ ਭਰਾ ਬੜੇ ਸ਼ੌਂਕ ਕਰਦੇ ਨੇ ਮਾਲ ਡੰਗਰ ਵਾਲੇ, ਤੇ ਉਹਨਾਂ ਵਾਸਤੇ ਖਾਸ ਮੈਸੇਜ ਇਹ ਕਿ ਵੀਰ ਜੀ, ਜਿਹੜਾ ਤੁਸੀਂ ਮੇਰੇ ਭਰਾ ਜਿੰਨੇ ਵੀ ਤੁਸੀਂ ਵੇਖਦੇ ਪਏ ਜੇ ਮੈਨੂੰ, ਇਹਦੇ 'ਚ ਜਿਹੜਾ ਕੋਈ ਜਾਨਵਰਾਂ ਵਾਲਾ ਕੋਈ ਜ਼ਿਮੀਂਦਾਰ ਬੰਦਾ ਆਵੇ, ਖੇਤੀਬਾੜੀ ਕਰਨ ਵਾਲਾ, ਉਹ ਮੈਨੂੰ ਇਹ ਦੱਸੇ ਇਹ ਜਿਹੜੇ ਜਾਨਵਰ ਨੇ, ਜਿਹੜੀਆਂ ਮੱਝਾਂ ਨੇ, ਮੱਝ ਜਿਹੜੀ ਹੈ ਅਸੀਂ ਨਵੀਂ ਯਾਨੀ ਕਿ ਉਹ ਸੂੰਦੀ ਹੈ, ਬੱਚਾ ਬੁੱਚਾ ਦਿੰਦੀ ਹੈ, ਉਹਨੂੰ ਕੀ ਦੇਣਾ ਚਾਹੀਦਾ। ਅਗਰ ਤੁਹਾਨੂੰ ਕਿਸੇ ਭਰਾ ਨੂੰ ਪਤਾ ਹੋਵੇ ਉਹ ਸਾਨੂੰ ਵੀ ਦੱਸੋ, ਅਸੀਂ ਤੁਹਾਨੂੰ ਵੀ ਇਨਸ਼ਾਅੱਲਾ ਗਾਈਡ ਕਰਾਂਗੇ ਅੱਛੇ ਤਰ੍ਹਾਂ। ਅਸੀਂ ਤੁਹਾਨੂੰ ਵੀ ਦੱਸਾਂਗੇ ਕੀ ਦੇਣਾ ਚਾਹੀਦਾ, ਕੀ ਕਰਨਾ ਚਾਹੀਦਾ। ਬਹੁਤ ਮਿਹਰਬਾਨੀ, ਜਿਹੜਾ ਸਾਨੂੰ ਕੋਈ ਭਰਾ ਗਾਈਡ ਕਰੇਗਾ, ਜਿਹੜਾ ਭਰਾ ਕੋਈ ਸਮਝਦਾਰ ਸਾਨੂੰ ਮਿਲੇਗਾ। ਇਨਸ਼ਾਅੱਲਾ ਅਸੀਂ ਮਾਲ ਡੰਗਰ ਜਿਹੜਾ ਸਾਡੇ ਕੋਲ, ਅਸੀਂ ਜਿਹੜੀਆਂ ਗਾਵਾਂ ਰੱਖਣੇ ਆ ਇੱਥੇ, ਉਹ ਆਸਟ੍ਰੇਲੀਅਨ ਨਹੀਂ ਰੱਖ ਸਕਦੇ। ਅਸੀਂ ਗਾਵਾਂ ਆਸਟ੍ਰੇਲੀਅਨ ਨਹੀਂ ਰੱਖੀਆਂ, ਅਸੀਂ ਦੇਸੀ ਗਾਵਾਂ ਰੱਖੀਆਂ ਹੋਈਆਂ ਨੇ, ਦੇਸੀ ਮਿਕਸ ਕਰਾਸ ਗਾਵਾਂ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਮੱਝਾਂ ਨੇ ਸਾਹੀਵਾਲ ਦੀਆਂ, ਜਿਹਨਾਂ ਨੂੰ ਕਹਿੰਦੇ ਨੀਲੀ ਦੀ ਮੱਝ, ਨੀਲੀ ਦਰਿਆ ਦੀ, ਰਾਵੀ ਦਰਿਆ ਦੀ, ਇਹ ਵਾਲੀਆਂ ਅਸੀਂ ਭੈਂਸਾਂ ਰੱਖੀਆਂ ਹੋਈਆਂ ਨੇ। ਤੇ ਆਪਣਾ ਜਿਹੜੇ ਮੇਰੇ ਭਰਾ ਵੇਖਦੇ ਨੇ ਸਾਡਾ ਚੈਨਲ ਨੂੰ ਸਪੋਰਟ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਅੱਛੇ। ਜਿਹੜੀਆਂ ਮੱਝਾਂ ਨੇ ਸਾਡੇ ਕੋਲ ਨੀਲੀ ਦਰਿਆ ਦੀਆਂ, ਸਾਡੀ ਇੱਧਰ ਪਾਕਿਸਤਾਨ 'ਚ ਜਿਹੜੀ ਮੱਝ ਚੱਲਦੀ ਹੈ ਨੀਲੀ ਦਰਿਆ ਦੀ, ਰਾਵੀ ਦਰਿਆ ਦੀ, ਇੱਕ ਨੀਲੀ ਦੀ, ਇੱਕ ਰਾਵੀ ਦਰਿਆ ਦੀ, ਇਹ 2 ਨਸਲਾਂ ਨੇ। ਤੇ ਮਾਸ਼ਾਅੱਲਾ ਬਹੁਤ ਅੱਛੀਆਂ ਨਸਲਾਂ ਨੇ। ਅੱਛਾ ਨੀਗਰੇ ਨਾਲ ਥੱਲੇ ਹੁੰਦਾ, ਦੁੱਧ ਸ਼ੁੱਧ ਅੱਛਾ ਹੁੰਦਾ। ਤੁਹਾਨੂੰ ਗੱਡੀਆਂ ਦੀ ਆਵਾਜ਼ ਆਉਂਦੀ, ਅਸੀਂ ਰੋਡ 'ਤੇ ਬੈਠੇ ਹੋਏ ਹਾਂ, ਤੇ ਉਹਦੀ ਵਜ੍ਹਾ ਨਾਲ ਜਿਹੜਾ ਨਾ ਤੁਹਾਨੂੰ ਗੱਡੀਆਂ ਦੀ ਆਵਾਜ਼ ਵਿੱਚ ਆਉਂਦੀ ਹੈ। ਤੇ ਗੱਲ ਇਹ ਹੈ ਕਿ ਜਿਹੜੀਆਂ ਇੱਧਰ ਦੇ ਨੀਲੀ ਦੀਆਂ ਮੱਝਾਂ ਨੇ, ਇਹਨਾਂ ਦੀ ਲਾਮ ਬੜੀ ਹੈ। ਲਾਮ ਦਾ ਮਤਲਬ ਕਿ ਮੱਝਾਂ ਜਿਹੜੀਆਂ ਨੇ 2 ਸਾਲ ਮਿਲਦੀਆਂ ਨੇ, ਦੁੱਧ ਦਿੰਦੀਆਂ ਨੇ। ਜਿਹੜੀਆਂ ਬਾਕੀ ਕਾਲਰ ਕੂਲਰ ਦੀਆਂ ਮੱਝਾਂ ਨੇ, ਜਿਹੜੀਆਂ ਦੂਸਰੀਆਂ ਦੇਸੀ ਮੱਝਾਂ ਨੇ, ਇਹ ਜਿਹੜੀਆਂ ਨੇ ਵੀਰ ਜੀ ਮਿਲਦੀਆਂ ਨੇ ਤਕਰੀਬਨ ਸਾਲ ਤੋਂ 8 ਮਹੀਨੇ 9 ਮਹੀਨੇ। ਫਿਰ ਮੱਝਾਂ ਜਿਹੜੀਆਂ ਨੇ ਨਾ, ਇਹ ਦੁੱਧ ਢਾਈ ਜਾਂਦੀਆਂ ਨੇ। ਜਿਹੜੀਆਂ ਮੱਝਾਂ ਦੁੱਧ 10-12 ਕਿਲੋ ਕਰਦੀਆਂ ਨੇ, 5-6 ਕਿਲੋ 'ਤੇ ਆ ਜਾਂਦੀਆਂ ਨੇ। ਜਿਹੜੇ ਮੇਰੇ ਭਰਾ ਸ਼ੌਂਕ ਕਰਦੇ ਨੇ, ਹਮੇਸ਼ਾ ਨਸਲੀ ਮੱਝ ਰੱਖੋ, ਅੱਛੀ ਮੱਝ ਰੱਖੋ, ਜਿਹੜੀ ਤੁਹਾਡੇ ਨਾਲ ਯਾਨੀ ਕਿ ਸਹੀ ਤੁਹਾਡਾ ਘਰ-ਬਾਰ ਚਲਾਉਂਦੀ ਹੈ। ਤੇ ਤੁਹਾਨੂੰ ਪਤਾ ਕਿ ਮਹਿੰਗਾਈ ਦਾ ਦੌਰ ਹੈ, ਖਰਚਾ ਬੜਾ ਹੈ, ਤੇ ਮੱਝ ਉਹ ਰੱਖਣੀ ਚਾਹੀਦੀ ਹੈ ਜਿਹੜੀ ਕੋਈ ਦੁੱਧ ਕੋਈ 15-16 ਕਿਲੋ ਦਵੇ, ਤੇ ਸਵਾਦ ਉਹਦਾ ਹੀ ਹੈ। ਉਸ ਤੋਂ ਪਹਿਲੇ ਜਿਹੜੀਆਂ ਤੁਸੀਂ ਆ ਦੇਸੀ ਮੱਝਾਂ ਰੱਖਦੇ ਜੇ, ਉਹਨਾਂ ਦਾ ਕੋਈ ਹਿਸਾਬ ਨਹੀਂ, ਮੈਨੂੰ ਤਾਂ ਪਸੰਦ ਨਹੀਂ ਆਉਂਦੀਆਂ।
ਅਸੀਂ ਵੀ ਜਿਹੜੇ ਜਾਨਵਰ ਰੱਖੇ ਨੇ ਇਨਸ਼ਾਅੱਲਾ ਮਾਸ਼ਾਅੱਲਾ ਦੇਸੀ ਮੱਝਾਂ, ਯਾਨੀ ਕਿ ਦੇਸੀ ਨੇ ਅਸੀਂ ਰੱਖਦੇ, ਨੀਲੀ ਰਾਵੀ ਦਰਿਆ ਦੀਆਂ ਮੱਝਾਂ ਰੱਖਦੇ ਆ। ਜੇ ਮੇਰੇ ਕੋਈ ਭਰਾ ਮੱਝਾਂ ਦਾ ਸ਼ੌਂਕ ਕਰਦੇ ਨੇ ਉਹ ਸਾਨੂੰ ਵੀ ਦੱਸੇ। ਇੰਡੀਆ ਦੇ ਵਿੱਚ ਮੈਨੂੰ ਪਤਾ ਲੱਗਾ ਮੁਰਰਾ ਨਸਲ ਦੀਆਂ ਮੱਝਾਂ ਨੇ, ਮੁਰਰਾ ਨਸਲ ਦੀ ਕਾਲੀ ਭੈਂਸ ਹੈ। ਤੇ ਇੱਧਰ ਜਿਹੜੀਆਂ ਨੇ ਇੱਧਰ ਰਾਵੀ ਦਰਿਆ ਦੀਆਂ ਮੱਝਾਂ ਨੇ, ਉਧਰੋਂ ਨੀਲੀ ਦੀਆਂ ਮੱਝਾਂ ਨੇ, ਇੱਧਰ ਦੀਆਂ ਇਹ ਚੱਲਦੀਆਂ ਨੇ ਪਾਕਿਸਤਾਨ ਦੇ ਵਿੱਚ ਨਾ। ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਆਪਣਾ ਡੋਗ ਵਿਖਾਉਂਦੇ ਹਾਂ। ਇੱਥੇ ਹੀ ਮੈਂ ਤੁਹਾਨੂੰ ਵਿਖਾਉਂਦਾ ਵਾ ਜ਼ੂਮ ਕਰਕੇ, ਤੁਸੀਂ ਸਾਡੇ ਨਾਲ ਜੁੜ ਜਾਣਾ। ਇਹ ਵੇਖੋ ਜੀ ਵੀਰ ਜੀ, ਇਹ ਆਪਣਾ ਡੋਗ ਹੈ, ਠੀਕ ਹੈ। ਬੱਚਾ ਇਹਨੂੰ ਰੋਟੀ ਖਵਾ ਰਿਹਾ। ਇਹ ਡੋਗ ਹੈ ਆਪਣਾ। ਇਹ ਡੋਗ ਹੈ ਜੀ। ਇਹ ਡੋਗ ਹੈ ਜੀ ਆਪਣਾ। ਤੇ ਇਹ ਬਹੁਤ ਅੱਛੀ ਨਸਲ ਦਾ ਇਹ ਬੱਚਾ ਹੀ है। ये लवा गुल्लर है। ਇਹਦੀ ਤਕਰੀਬਨ ਉਮਰ ਹੋ ਗਈ ਹੈ ਭਾਜੀ ਸਾਲ ਕੁ ਹੋ ਗਈ ਹੈ, 1 ਸਾਲ ਤੇ ਜਾਂ 11 ਮਹੀਨਿਆਂ ਦਾ ਜਾਂ 12 ਜਾਂ 13 ਮਹੀਨਿਆਂ ਦਾ ਇੱਥੋਂ ਤੱਕ ਰਹੇਗਾ। ਲੇਕਿਨ ਜਾਨਵਰ ਬਹੁਤ ਅੱਛਾ ਹੈ। ਇਹਦਾ ਹਾਈਟ ਇਹਦੀ ਇਸ ਟਾਈਮ ਹੈਗੀ ਹੈ 30 ਇੰਚ, 30 ਇੰਚ ਇਹਦੀ ਹਾਈਟ ਹੈ। ਤੇ ਜਾਨਵਰ ਬਹੁਤ ਅੱਛਾ ਹੈ, ਇਹਦੀ ਬਲੱਡ ਲਾਈਨ ਬਹੁਤ ਚੰਗੀ ਹੈ। ਤੇ ਅਗਰ ਤੁਹਾਨੂੰ ਵੀ ਚੰਗਾ ਲੱਗਾ ਹੋਵੇ ਤਾਂ ਕਮੈਂਟ ਜ਼ਰੂਰ ਕਰਨਾ। ਤੇ ਵੀਡੀਓ ਨੂੰ ਸਾਡੀ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦੇਣਾ। ਚੈਨਲ ਨੂੰ ਸਾਡੇ ਨੂੰ ਜ਼ਰੂਰ ਵੇਖਿਆ ਕਰੋ। ਆਸਮ ਪੰਜਾਬੀ ਵਲੌਗ, ਇਹ ਸਾਡੇ ਚੈਨਲ ਦਾ ਨਾਮ ਹੈ, ਆਸਮ ਪੰਜਾਬੀ ਵਲੌਗ। ਆਸਿਮ ਪੰਜਾਬੀ ਵਲੌਗ ਨੂੰ ਜਿੰਨਾ ਤੁਸੀਂ ਸਪੋਰਟ ਕਰੋਗੇ ਇਨਸ਼ਾਅੱਲਾ ਰੋਜ਼ ਤੁਹਾਨੂੰ ਚੰਗੀ ਤੋਂ ਚੰਗਾ ਅਸੀਂ ਵਲੌਗ ਦੇਵਾਂਗੇ, ਤੁਹਾਨੂੰ ਪਸੰਦ ਆਏਗਾ। ਤੇ ਅਸੀਂ ਇਹ ਤੁਹਾਡੀਆਂ ਪਿਆਰ ਮੁਹੱਬਤਾਂ ਦੇ ਨਾਲ ਹੀ ਅਸੀਂ ਅੱਜ ਵਲੌਗ ਬਣਾਉਂਦੇ ਹਾਂ, ਜਿਹੜਾ ਤੁਸੀਂ ਸਾਡੇ ਨਾਲ ਜੁੜਦੇ ਜੇ। ਚਲੋ ਅੱਜ 2 ਜੁੜਦੇ, 4 ਜੁੜਦੇ, ਕਦੀ 100, 50, 1000, 500 ਵੀ ਜੁੜੇਗਾ ਹੀ ਨਾ। ਅਸੀਂ ਇੰਨੇ ਨਾਲ ਖੁਸ਼ ਹੁੰਦੇ ਹਾਂ ਕਿ ਯਾਰ ਸਾਡੇ ਨਾਲ ਫੈਮਿਲੀ ਜਿਹੜੀ YouTube 'ਤੇ ਜੁੜਦੀ ਪਈ ਹੈ, ਸਾਡੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਇਹ ਜਿਹੜਾ ਬੱਚਾ ਇਹਨੂੰ ਰੋਟੀ ਖਵਾ ਰਿਹਾ ਇਹ ਵੀ ਬੜਾ ਸ਼ਦਾਈ ਹੈ ਕੁੱਤਿਆਂ ਦਾ। ਇਹ ਬੱਬਾ ਜੀ ਰੋਟੀ ਇਹਨੂੰ ਪਾਉਂਦਾ। ਉਸ ਤੋਂ ਬਾਅਦ ਇਹ ਵੇਖਦਾ ਵੂਖਦਾ ਇਹਨੂੰ ਲਿਆ ਕੇ। ਹੁਣ ਇਹਨੇ ਖੋਲ ਕੇ ਲੈ ਜਾਣਾ, ਇਹਨੇ ਬਾਬਾ ਜੀ ਲਿਆ ਕੇ ਵੇਖ, ਇਹਨੇ ਖੋਲ ਕੇ ਲੈ ਜਾਣਾ। ਇਹਨੇ ਬਾਹਰ ਇਹਨੂੰ ਇਸ ਮੁੰਡੇ ਨੇ ਫੇਰਨਾ, ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨਾ ਮੁੰਡਾ। ਅਸੀਂ ਇਹਨੂੰ ਪਿਆਰ ਨਾਲ ਕਹਿੰਦੇ ਹਾਂ ਸ਼ਮੈਂਗੋ, ਸ਼ਮੈਂਗੋ ਅਸੀਂ ਇਹਨੂੰ ਪਿਆਰ ਨਾਲ ਕਹਿੰਦੇ ਹਾਂ। ਤੇ ਹੁਣ ਮੈਂ ਤੁਹਾਨੂੰ ਵੀਰ ਜੀ ਅੱਗੇ ਦਾ ਰਿਵਿਊ ਵਿਖਾਉਣਾ ਵਾ। ਹਾਂਜੀ ਵੀਰ ਜੀ, ਤੁਸੀਂ ਵੇਖਿਆ ਸਾਡਾ ਜਾਨਵਰ ਤੁਹਾਨੂੰ ਪਸੰਦ ਆਇਆ ਹੋਏਗਾ। ਉਮੀਦ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਕੇ ਤੁਹਾਨੂੰ ਦੱਸਣਾ ਤੁਹਾਨੂੰ ਸਾਡਾ ਜਾਨਵਰ ਕੈਸਾ ਲੱਗਾ। ਇਹ ਤੁਹਾਡੀ ਮੁਹੱਬਤ ਤੇ ਪਿਆਰ ਹੈ। ਜਿੰਨੀ ਕੁ ਮੇਰੇ ਨਾਲ ਫੈਮਿਲੀ ਜੁੜਦੀ ਹੈ, ਚਲੋ ਕੋਈ ਗੱਲ ਨਹੀਂ। ਅੱਜ ਕੱਲ੍ਹ ਤੁਹਾਨੂੰ ਪਤਾ ਬੜੇ ਬੜੇ ਵਾਇਰਲ ਹੋਏ ਨੇ, ਲੇਕਿਨ ਸਾਡੇ ਕੋਲ ਝੂਠ ਸੱਚ ਕੋਈ ਨਹੀਂ ਹੈਗਾ। ਅਸੀਂ ਜਿੰਜ ਦੇ ਦੇਸੀ ਬੰਦੇ ਆਪ ਆ, ਉਂਝ ਦੇ ਅਸੀਂ ਜਾਨਵਰ ਰੱਖੇ ਨੇ। ਇਹ ਤੁਹਾਡੀ ਮੁਹੱਬਤ ਹੈ, ਇਹ ਤੁਹਾਡਾ ਪਿਆਰ ਹੈ। ਤੁਸੀਂ ਸਾਨੂੰ ਥੋੜ੍ਹਾ ਜਿਹਾ ਆਪਣਾ ਟਾਈਮ ਦੇ ਦਿੱਤਾ, ਆਪਣਾ ਬੜਾ ਟਾਈਮ ਕੱਢ ਕੇ ਸਾਨੂੰ ਮਿਲਦੇ ਜੇ, ਮਿਹਰਬਾਨੀ, ਸ਼ੁਕਰੀਆ। ਹੋਰ ਵੀ ਕੋਈ ਚੰਗੀ ਗੱਲਬਾਤ ਹੋਵੇ ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰਿਆ ਕਰੋ। ਸਾਡਾ ਇਨਸ਼ਾਅੱਲਾ ਜਿਹੜਾ ਚੈਨਲ ਹੈ ਸਾਡਾ ਚੱਲਦਾ ਪਿਆ ਹੁਣ, ਇਹ ਤੁਹਾਡੀਆਂ ਮੁਹੱਬਤਾਂ ਦੇ ਨਾਲ, ਤੁਹਾਡੇ ਪਿਆਰ ਦੇ ਨਾਲ। ਇਹ ਛੋਟਾ ਜਿਹਾ ਆਪਣਾ ਕਾਰੋਬਾਰ ਜਿੱਥੇ ਅਸੀਂ ਬੈਠੇ ਹੋਏ ਹਾਂ, ਇਹ ਤੁਹਾਡੀ ਮੁਹੱਬਤ ਹੈ ਜਿਹੜਾ ਸਾਨੂੰ ਥੋੜ੍ਹਾ ਜਿਹਾ ਤੁਸੀਂ ਟਾਈਮ ਦਿੱਤਾ। ਇਨਸ਼ਾਅੱਲਾ ਅਸੀਂ ਰੋਜ਼ ਹੀ ਲਾਈਵ ਆਵਾਂ ਕਰਾਂਗੇ, ਤਕਰੀਬਨ 1 ਵਜੇ ਤੋਂ ਲੈ ਕੇ ਤੇ ਅੱਧਾ ਘੰਟਾ ਪੌਣਾ ਘੰਟਾ ਟਾਈਮ ਤੁਹਾਨੂੰ ਇਨਸ਼ਾਅੱਲਾ ਜ਼ਰੂਰ ਦਿਆਂ ਕਰਾਂਗਾ। ਤੁਹਾਡੇ ਨਾਲ ਰੋਜ਼ ਤੁਸੀਂ ਜੁੜਨਾ ਤੇ ਆਪਣੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਾਂਗੇ। ਨਾਲੇ ਬੰਦਾ ਦਿਲ ਦਾ ਬੋਝ ਹਲਕਾ ਹੋ ਜਾਂਦਾ ਯਾਰ, ਭੈਣਾਂ ਭਰਾਵਾਂ ਨਾਲ ਹੀ ਬੰਦਾ ਸੋਹਣਾ ਲੱਗਦਾ। ਉਂਝ ਕੁਛ ਵੀ ਨਹੀਂ ਹੈਗਾ ਇਨਸਾਨ ਕੋ। ਪਰੇਸ਼ਾਨੀਆਂ ਤੁਹਾਨੂੰ ਪਤਾ ਜ਼ਿੰਦਗੀ ਦੇ ਵਿੱਚ ਬੜੀਆਂ ਆਉਂਦੀਆਂ ਨੇ, ਲੇਕਿਨ ਜਦੋਂ ਬੰਦਾ ਪਰੇਸ਼ਾਨੀਆਂ ਨੂੰ ਕਿਸੇ ਬਾਹਰ ਨਾ ਕੱਢੇ ਉਨੀ ਦੇਰ ਤੋਂ ਚੱਸ ਨਹੀਂ ਆਉਂਦੀ। ਤੇ ਜਿਹੜਾ ਭਰਾ ਮੇਰਾ ਪਰੇਸ਼ਾਨ ਹੋਵੇ ਉਹ ਜ਼ਰੂਰ ਕਿਸੇ ਨਾਲ ਆਪਣਾ ਦਿਲ ਦਾ ਬੋਝ ਹਲਕਾ ਕਰੇ ਤੇ ਆਪਣੀ ਗੱਲਬਾਤ ਕਰੇ ਤੇ ਇਨਸ਼ਾਅੱਲਾ ਅੱਲਾਹ ਪਾਕ ਰਹਿਮਤ ਕਰਦਾ। ਤੇ ਜਿਹੜਾ ਨਾ ਦਿਲ ਦਾ ਬਾਲ ਬਾਹਰ ਕੱਢਿਆ ਕਰੋ। ਜਿਹੜਾ ਕੋਈ ਤੁਹਾਨੂੰ ਧੱਕਾ ਲੱਗਾ ਹੋਵੇ ਕੋਈ ਆਪਣੇ ਕਾਰੋਬਾਰ ਦੇ ਵਿੱਚ ਜਾਂ ਕੋਈ ਆਪਣੇ ਘਰ-ਬਾਰ, ਯਾਨੀ ਕਿ ਕੋਈ ਸੱਜਣ ਬੇਲੀ ਦੇ ਨਾਲ ਕੋਈ ਸੱਜਣ ਛੱਡ ਕੇ ਚਲਾ ਜਾਵੇ, ਤੇ ਸੱਜਣ ਦੇ ਨਾਲ ਵੀ ਫਿਰ ਉਹ ਜਿੰਨੀ ਦੇਰ ਬੰਦਾ ਦਿਲ 'ਚ ਰੱਖ ਕੇ ਨਾ ਪਰੇਸ਼ਾਨ ਰਹਿੰਦਾ ਕਿ ਯਾਰ ਮੈਨੂੰ ਮੇਰਾ ਸੱਜਣ ਛੱਡ ਗਿਆ। ਤੇ ਉਹ ਜਿਹੜਾ ਕੋਈ ਤੁਹਾਡੇ ਨਜ਼ਦੀਕੀ ਦੋਸਤ ਹੁੰਦਾ ਨਾ, ਉਹਦੇ ਨਾਲ ਆਪਣਾ ਦਿਲ ਦਾ ਬੋਝ ਹੌਲਾ ਕਰ ਲਿਆ ਕਰੋ। ਤੇ ਤੁਹਾਡੇ ਨੂੰ ਇਨਸ਼ਾਅੱਲਾ ਤੁਹਾਨੂੰ ਜਿਹੜਾ ਦਿਲ ਦਾ ਬੋਝ ਹੈ ਤੁਹਾਡਾ ਹਲਕਾ ਹੋਏਗਾ।
ਤੇ ਤੁਸੀਂ ਸਮਝੋ ਮਹਿਸੂਸ ਕਰੋਗੇ ਕਿ ਯਾਰ ਸਾਡੀ ਰੂਹ ਤਾਜ਼ਾ ਹੋ ਗਈ ਹੈ। ਤੇ ਜਿੰਨੀ ਦੇਰ ਤੁਸੀਂ ਦਿਲ ਦਾ ਬੋਝ ਹਲਕਾ ਨਾ ਕਰੋਗੇ ਉਨੀ ਦੇਰ ਤੁਹਾਡੇ ਨਾਲ ਯਾਨੀ ਕਿ ਤੁਸੀਂ ਪਰੇਸ਼ਾਨ ਹੀ ਰਹੋਗੇ ਕਿ ਯਾਰ ਮੇਰੇ ਨਾਲ ਫਲਾਣਾ ਹਾਦਸਾ ਹੋ ਗਿਆ, ਫਲਾਣਾ ਮੇਰੇ ਨਾਲ ਕੰਮ ਪੈ ਗਿਆ। ਤੇ ਕੰਮ ਜਿਹੜਾ ਪਿਆ ਹੋਵੇ ਤਾਂ ਕਿਸੇ ਆਪਣੇ ਯਾਰ ਬੇਲੀ ਦੋਸਤ ਨੂੰ, ਸੱਜਣ ਨੂੰ, ਬੇਲੀ ਨੂੰ, ਭਰਾ ਨੂੰ ਉਹਨੂੰ ਦੱਸਿਆ ਕਰੋ। ਤੇ ਪਰੇਸ਼ਾਨ ਦਿਲ ਦੇ ਵਿੱਚ ਪਰੇਸ਼ਾਨ ਨਹੀਂ ਰਹਿਣਾ, ਅੰਦਰੋਂ ਅੰਦਰ ਪਰੇਸ਼ਾਨ ਨਹੀਂ ਰਹਿਣਾ। ਇਹ ਜ਼ਰੂਰ ਗੱਲ ਕਿਸੇ ਨਾਲ ਕਰ ਦਿਆ ਕਰੋ ਕਿ ਯਾਰ ਮੈਂ ਭਰਾਵਾ ਬੜਾ ਪਰੇਸ਼ਾਨ ਆ ਕਿ ਮੈਂ ਇਹਦਾ ਹੱਲ ਦੱਸ। ਜੇ ਕੋਈ ਤੁਹਾਨੂੰ ਧੋਖਾ ਤੁਹਾਡੇ ਪਿਆਰ ਦੇ ਵਿੱਚ ਹੋ ਗਿਆ ਤਾਂ ਵੀ ਉਹਦੇ ਨਾਲ ਡਿਸਕਸ ਕਰੋ, ਜਾਂ ਤੁਹਾਨੂੰ ਕੋਈ ਉਂਝ ਪਰੇਸ਼ਾਨੀ ਹੋਈ ਹੈ ਤਾਂ ਵੀ ਉਹਨੂੰ ਦੱਸੋ ਯਾਰ ਆਪਣੇ ਬੇਲੀ ਨੂੰ, ਕੋਈ ਸੱਜਣ ਨੂੰ, ਤੇ ਯਾਰ ਮੈਨੂੰ ਫਲਾਣੀ ਕੁੜੀ ਫਲਾਣਾ ਯਾਰ ਮੇਰਾ ਮਿਲਦਾ ਨਹੀਂ। ਉਹਨੂੰ ਸਲਾਹ ਕਿਸੇ ਨਾਲ ਕਰ ਲੈਣੀ ਚਾਹੀਦੀ ਹੈ। ਸਲਾਹ ਬੜੀ ਜ਼ਰੂਰੀ ਹੁੰਦੀ ਹੈ। ਸਲਾਹ ਬੰਦੇ ਦਾ ਜਿਹੜਾ ਨਾ ਮਨ ਦਾ ਬੋਝ ਹਲਕਾ ਕਰ ਦਿੰਦੀ ਹੈ। ਤੇ ਵੀਰ ਜੀ ਜਿੰਨਾ ਵੀ ਤੁਸੀਂ ਆਪਣਾ ਕਿਸੇ ਦਾ ਮਨ ਦਾ ਬੋਝ ਹਲਕਾ ਕਰੋਗੇ ਨਾ ਉਨੇ ਹੀ ਤੁਸੀਂ ਖੁਸ਼ਹਾਲ ਰਹੋਗੇ, ਤੰਦਰੁਸਤ ਰਹੋਗੇ। ਅਸੀਂ ਮੇਰੇ ਨਾਲ ਕੋਈ ਵੀ ਵਾਧਾ ਘਾਟਾ ਹੁੰਦਾ ਤੇ ਮੈਂ ਆਪਣੇ ਘਰ ਬਾਹਰ ਗੱਲ ਕਰਕੇ ਆਪਣਾ ਦਿਲ ਦਾ ਬੋਝ ਹਲਕਾ ਕਰਨਾ ਵਾ। ਐਸ ਕਰਕੇ ਕਰਨਾ ਵਾ ਕਿ ਯਾਰ ਮੈਨੂੰ ਕੋਈ ਪਰੇਸ਼ਾਨੀ ਜਿਹੜੀ ਹੋਵੇ ਨਾ ਉਹ ਮੈਂ ਕੱਢ ਲਵਾਂ। ਜੇ ਬੰਦਾ ਅੰਦਰ ਘੁੱਟ ਕੇ ਰੱਖਦਾ ਰਹੇ ਗੱਲਾਂ ਨੂੰ, ਉਹ ਕੋਈ ਸਵਾਦ ਨਹੀਂ ਆਉਂਦਾ। ਉਹ ਫਿਰ ਬੰਦਾ ਬਿਮਾਰ ਹੋ ਜਾਂਦਾ। ਤੇ ਬਿਮਾਰ ਹੋਣ ਤੋਂ ਪਹਿਲੇ ਤੁਸੀਂ ਆਪਣੇ ਭਰਾਵਾਂ ਨੂੰ, ਆਪਣੇ ਸੱਜਣ ਨੂੰ, ਕੋਈ ਤੁਹਾਡਾ ਬੜਾ ਨਜ਼ਦੀਕੀ ਯਾਰ ਹੈ, ਉਹਨੂੰ ਜ਼ਰੂਰ ਉਹਦੇ ਨਾਲ ਗੱਲ ਕਰਿਆ ਕਰੋ ਕਿ ਯਾਰ ਮੈਂ ਨਾ ਭਰਾ ਜੀ ਮੈਨੂੰ ਇਹ ਪਰੇਸ਼ਾਨੀ ਹੈ, ਇਹਦਾ ਹੱਲ ਕਿਸ ਤਰ੍ਹਾਂ ਹੋਏਗਾ। ਤੇ ਇਹਦਾ ਹੱਲ ਤੁਸੀਂ ਕਰਨਾ ਹੈ ਆਪ ਤੇ ਫੇਰ ਹੀ ਹੋਣਾ। ਉਸ ਤੋਂ ਪਹਿਲੇ ਮੇਰਾ ਵੀਰ ਭਰਾਵੋ ਕੁਛ ਵੀ ਨਹੀਂ ਜੇ ਹੋਣਾ। ਹੁਣ ਮੈਂ ਇੱਕ ਛੋਟਾ ਜਿਹਾ ਕੰਮ ਕਰਨਾ, ਮੇਰਾ ਫਰਜ਼ ਕਰੋ ਮੈਂ YouTube ਦਾ ਚੈਨਲ ਬਣਾਇਆ ਆ ਤੇ YouTube ਦਾ ਚੈਨਲ ਮੈਂ ਚਲਾਉਣਾ ਵਾ, ਮੇਰਾ ਚੱਲਦਾ ਨਹੀਂ, ਠੀਕ ਹੈ। ਤੇ ਮੈਂ ਨਾ ਕੋਈ ਗੱਲ ਨਹੀਂ ਯਾਰ, ਅੱਜ ਨਹੀਂ ਤੇ ਕੱਲ੍ਹ ਸਹੀ, ਇਨਸ਼ਾਅੱਲਾ ਅੱਜ ਥੋੜ੍ਹੇ ਨੇ ਕੱਲ੍ਹ ਬਹੁਤੇ ਹੋ ਜਾਣਗੇ। ਕਦੀ ਮੇਰੇ ਭਰਾ ਮੈਨੂੰ ਵੀ ਤਾਂ ਸਪੋਰਟ ਕਰਨਗੇ ਹੀ ਨਾ। ਤੇ ਬੜੇ ਚੰਗੇ ਬੰਦੇ ਨੇ ਦੁਨੀਆ ਦੇ ਉੱਤੇ, ਅੱਛੇ ਇਨਸਾਨ ਨੇ ਜਿਹੜੇ ਬੰਦੇ ਨੂੰ ਸਪੋਰਟ ਕਰਕੇ ਅਰਸ਼ ਤੋਂ ਚੁੱਕ ਕੇ ਫਰਸ਼ ਤੋਂ ਚੁੱਕ ਕੇ ਅਰਸ਼ 'ਤੇ ਲਾਈ ਜਾਂਦੇ ਨੇ, ਠੀਕ ਹੈ ਨਾ। ਇਹ ਸੱਜਣ ਬੇਲੀ ਖੜਦੇ ਨੇ। ਜੇ ਕੋਈ ਸੱਜਣ ਚੰਗਾ ਹੋਵੇ ਨਾ ਉਹ ਅੱਲਾ ਦੇ ਹੁਕਮ ਦੇ ਨਾਲ ਅਗਲੇ ਭਰਾ ਨੂੰ ਚਲਾਉਂਦਾ ਹੈ, ਠੀਕ ਹੈ ਨਾ। ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ, ਮੈਂ ਨਾ ਆਪਣੇ ਦਿਲ ਦੇ ਵਿੱਚ ਗੱਲ ਹੈ ਕਿ ਯਾਰ ਮੇਰੇ ਨਾਲ ਸਪੋਰਟ ਕਰੋ ਤੇ ਤੁਸੀਂ ਅੱਲਾ ਦੇ ਹੁਕਮ ਨਾਲ ਸਪੋਰਟ ਕਰੋਗੇ। ਮੈਂ ਤੁਹਾਡੇ ਨਾਲ ਗੱਲ ਕਰਨਾ ਪਿਆ ਵਾ ਨਾ ਕਿ ਮੈਨੂੰ ਯਾਰ ਸਪੋਰਟ ਕਰੋ। ਜੇ ਤੁਸੀਂ ਚੰਗੇ ਇਨਸਾਨ ਹੋਵੋਗੇ ਤੇ ਅੱਲਾ ਦੇ ਹੁਕਮ ਨਾਲ ਮੈਨੂੰ ਯਾਰ ਅੱਗੇ ਮੈਨੂੰ ਖੜੋਗੇ ਕਿ ਯਾਰ ਇਹ ਬੰਦਾ ਸਹੀ ਹੈ, ਇਹਦੀ ਵੀਡੀਓ ਨੂੰ ਅੱਗੇ ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਅੱਗੇ ਸਬਸਕ੍ਰਾਈਬ ਵੀ, ਵੀਡੀਓ ਨੂੰ ਸਬਸਕ੍ਰਾਈਬ ਕਰੋ, ਇਹਦੇ ਚੈਨਲ ਨੂੰ ਦਵਾ ਦਾ ਸਬਸਕ੍ਰਾਈਬ ਕਰ ਲਓ। ਉਸ ਤੋਂ ਬਾਅਦ ਇਹਦੀ ਵੀਡੀਓ ਨੂੰ ਸ਼ੇਅਰ ਕਰੋ ਕਿ ਯਾਰ ਆ ਬੰਦਾ ਜਿਹੜਾ ਨਾ ਤੁਹਾਨੂੰ ਗੱਲਾਂ ਸਹੀ ਦੱਸਦਾ ਕਿ ਗਲਤ ਦੱਸਦਾ। ਤੇ ਮੇਰੇ ਭਰਾ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜਦੇ ਜੇ, ਤੁਹਾਡੀ ਮਿਹਰਬਾਨੀ, ਸ਼ੁਕਰੀਆ ਕਿ ਤੁਸੀਂ ਮੈਨੂੰ ਪਿਆਰ ਕਰਨ ਡਿਆ ਜੇ। ਇੱਕ ਅੱਧਾ ਭਰਾ ਚਲੋ 2 4 10 20 50 100 ਜਦੋਂ ਵੀ ਚਲੋ ਸਾਡਾ ਅੱਲਾ ਦਾ ਹੁਕਮ ਹੋ ਜਾਣਾ ਤੇ ਅਸੀਂ ਅੱਲਾ ਦੇ ਹੁਕਮ ਦੇ ਨਾਲ ਅਸੀਂ ਅੱਗੇ ਆਣਾ। ਉਸ ਤੋਂ ਪਹਿਲੇ ਮੇਰਾ ਮਾਲਕ ਚਾਹਵੇ ਤੇ ਸਭ ਕੁਝ ਹੁੰਦਾ, ਜੇ ਮਾਲਕ ਚਾਹਵੇ ਨਾ ਚਾਹਵੇ ਤਾਂ ਕੁਝ ਵੀ ਨਹੀਂ ਹੁੰਦਾ। ਮੈਂ ਤੇ ਆਪਣੇ ਮਾਲਕ ਤੇ ਸ਼ਾਕਰ ਹਾਂ। ਅੱਲਾ ਪਾਕ ਦੀਆਂ ਰਹਿਮਤਾਂ ਹੋਣੀਆਂ ਨੇ ਤੇ ਪਤਾ ਵੀ ਨਹੀਂ ਲੱਗਣਾ ਤੇ ਮੈਂ ਵੀ ਅੱਲਾ ਦੇ ਹੁਕਮ ਨਾਲ ਚੱਲਣਾ। ਇਹ ਮੇਰੇ ਭਰਾਵਾਂ ਦਾ ਮੁਹੱਬਤ ਹੈ, ਪਿਆਰ ਹੈ। ਇਹਨਾਂ ਨੇ ਮੈਨੂੰ ਚਲਾਉਣਾ ਹੈ ਤੇ ਮੈਂ ਆਉਣਾ ਹੈ। ਟਿਕਟੋਕ 'ਤੇ ਵੀ ਆਪਣਾ ਚੈਨਲ ਚੱਲਦਾ ਪਿਆ, ਟਿਕਟੋਕ 'ਤੇ ਵੀ ਅਕਾਊਂਟ ਬਣਾਇਆ ਹੋਇਆ, ਉੱਥੇ ਮੇਰੀ ਵੀਡੀਓ ਨੂੰ ਵੇਖਿਆ ਕਰੋ। ਆਸਮ ਰਜ਼ਾ ਦੇ ਨਾਮ ਤੋਂ ਮੇਰਾ ਚੈਨਲ ਟਿਕਟੋਕ ਦਾ ਮੇਰਾ ਅਕਾਊਂਟ ਬਣਿਆ ਹੋਇਆ। ਜਿਹੜਾ ਮੇਰਾ ਭਰਾ ਉੱਧਰ ਵੀ ਜਾਵੇ ਤੇ ਉਹ ਵੀ ਮੇਰਾ ਵੀਡੀਓ ਮੇਰੀ ਵੇਖੇ, ਇੰਜੋਏ ਕਰੇ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਤੇ ਮੇਰੇ ਵੀਰੋ, ਇਹ ਮੈਂ ਤੁਹਾਡੇ ਨਾਲ ਇਹ ਤਾਂ ਮੈਂ ਡਿਸਕਸ ਕਰਨ ਡਿਆ ਵਾਂ ਕਿ ਤੁਸੀਂ ਸਾਡੇ ਨਾਲ ਜੁੜਿਆ ਕਰੋ। ਅਸੀਂ ਰੋਜ਼ ਦਿਹਾੜੀ ਇਨਸ਼ਾਅੱਲਾ ਤੁਹਾਡੇ ਨਾਲ ਲਾਈਵ ਆਵਾਂ ਕਰਾਂਗੇ, ਤੁਹਾਡੀਆਂ ਗੱਲਾਂ ਸੁਣਾਂਗੇ ਵੀ, ਤੁਹਾਨੂੰ ਸੁਣਾਵਾਂਗੇ ਵੀ। ਅਸੀਂ ਤਾਂ ਭਾਈ ਆਪਣੇ ਮਨ ਦਾ ਬੋਝ ਹਲਕਾ ਕਰਨੇ ਆ ਇੰਜ ਕਰਕੇ। ਅੱਛਾ, ਮੈਂ ਤੁਹਾਨੂੰ ਅੱਗੇ ਇੱਕ ਗੱਲ ਦੱਸਣਾ ਵਾਂ। ਮੈਂ ਆਪਣੇ ਬੜੇ ਫਰਮਾਇਸ਼ਾਂ ਦੇ ਨਾਲ ਇੱਕ ਕਤੂਰੀ ਲੈ ਕੇ ਆਇਆ, ਛੋਟੀ ਜਿਹੀ, ਠੀਕ ਹੈ। ਉਹ ਕਤੂਰੀ ਭਰਾਵਾ ਮੈਂ ਪਹਿਲੇ ਨਾ ਬੰਦੇ ਤਕਰੀਬਨ ਕੋਈ 10 ਬੰਦੇ ਪਾ ਕੇ ਉਹ ਕਤੂਰੀ ਦੀ ਫਰਮਾਇਸ਼ ਪਵਾਈ। ਇੱਕ ਭਰਾ ਸੀ ਆਪਣਾ, ਉਹਦਾ ਨਾਂ ਹੈ ਸਾਹਬ ਗੁੱਜਰ, ਉਹ ਵੀ ਵੀਰ ਹੈ ਆਪਣਾ। ਉਹਨੇ ਭਾਈ ਜੀ ਉਹਦੇ ਥਰੂ ਮੈਂ ਲਈ ਹੈ। ਉਹ ਬੰਦੇ ਨੂੰ ਬੰਦਾ ਮੋੜ ਨਹੀਂ ਸਕਦਾ ਜਿਹਦੇ ਕੋਲ ਕੁੱਤੀ ਸੀ, ਯਾਨੀ ਕਿ ਜਿਹਨੇ ਕੁੱਤੀ ਸਵਾਈ ਸੀ ਨਾ, ਉਹ ਮੋੜ ਨਹੀਂ ਸਕਦਾ। ਉਹਨੂੰ ਮੈਂ ਤਰਲਾ ਮਾਰਿਆ ਜਾ ਕੇ, ਮੈਂ ਕਿਹਾ ਯਾਰ ਚੌਧਰੀ ਗੱਲ ਆਵੇ, ਭਰਾ ਹੀ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ, ਸੱਜਣ ਹੀ ਸੱਜਣਾ ਦੇ ਦਿਲ ਦੇ ਵਜ਼ਨ ਜਿਹੜੇ ਨਾ ਮਾਣ ਦਿਲ ਦਾ, ਯਾਨੀ ਕਿ ਮਾਣ ਬੰਦੇ ਦਾ ਮਾਣ ਰੱਖਦੇ ਨੇ। ਤੇ ਤੂੰ ਹੁਣ ਮੇਰਾ ਮਾਣ ਹੈ ਤੇ ਮੈਂ ਤੇਰੇ ਕੋਲ ਆਇਆ ਵਾਂ। ਤੇ ਮੈਂ ਆਪਣੇ ਉਸ ਤੋਂ ਬਾਅਦ ਮੈਂ ਆਪਣੇ ਵੱਡੇ ਭਰਾ ਨੂੰ ਕਿਹਾ, ਉਹਨੇ ਮੈਨੂੰ ਤੇ ਭਾਈ ਨਾ ਕਰ ਦਿੱਤੀ। ਨਾ ਕਰਕੇ ਤੇ ਉਹਨੇ ਚੌਧਰੀ ਸਾਹਿਬ ਮੈਨੂੰ ਕਿਹਾ, ਜੀ ਚੌਧਰੀ ਸਾਹਿਬ ਇਹ ਜਿਹੜੀ ਹੈ ਨਾ ਗੱਲ ਹੈ ਕਿ ਅੱਗੇ ਜਾਨਵਰ ਜਿਹੜਾ ਹੈਗਾ ਸੀ ਨਾ, ਇਹ ਕੁੱਤੀ ਜਿਹਦੇ ਕੋਲ ਕਰਾਸ ਕਰਾਈ ਹੈ, 2 ਬੱਚੇ ਉਹਨੇ ਲਏ ਨੇ, ਕੁੱਤੀ ਨੇ 12 ਬੱਚੇ ਦਿੱਤੇ ਸਨ। ਲੋ ਜੀ ਉਹਨੇ ਮੈਂ ਉਹਦੇ ਕੋਲ ਬੱਚਾ ਮੰਗਿਆ ਤੇ ਉਹਨੇ ਮੈਨੂੰ ਕਿਹਾ ਜੀ ਫਲਾਣੇ ਬੰਦੇ ਨੇ
ਕ੍ਰਾਸ ਕਰਾਈ ਏ, 2 ਬੱਚੇ ਉਹਨੇ ਲੈ ਜਾਣੇ ਨੇ ਤੇ ਕੁਛ 5-6 ਮਰ ਗਏ ਨੇ। ਤੇ ਮੈਂ ਤੈਨੂੰ ਉਹਨੇ ਮੈਨੂੰ ਉਹਦਾ ਬੰਦੇ ਦਾ ਮੈਸੇਜ ਕਰਕੇ ਨਾ ਮੈਨੂੰ ਮੈਸੇਜ ਸੈਂਡ ਕਰ ਦਿੱਤਾ। ਉਹ ਭਾਈ ਮੈਂ ਮੈਸੇਜ ਸੁਣਿਆ, ਉਹਨੇ ਕਿਹਾ ਜੀ ਯਾਰ ਚੌਧਰੀ ਮੈਸੇਜ ਤੂੰ ਗੱਲ ਇਹ ਵੇ ਕਿ ਮੈਂ ਨਾ ਬੱਚੇ ਜਿਹੜੇ ਨਾ ਲੋਕਾਂ ਨੇ ਮੱਲ ਲੈਣੇ ਤੇ ਬੱਚਾ ਨਹੀਂ ਮਿਲ ਸਕਦਾ। ਮੈਂ ਫਿਰ ਸੋਚਿਆ, ਮੈਂ ਕਿਹਾ ਯਾਰ ਵੱਡੇ ਚੌਧਰੀ ਨੂੰ ਕਹਿੰਦੇ ਆ, ਵੱਡਾ ਚੌਧਰੀ, ਫਿਰ ਵੱਡੇ ਚੌਧਰੀ ਨੇ ਕੀਤਾ ਫੋਨ, ਭਰਾ ਮੇਰੇ ਨੇ ਵੱਡੇ ਨੇ ਹਾਜੀ ਜਾਤ ਸਾਹਿਬ ਨੇ, ਉਹਨਾਂ ਨੇ ਫੋਨ ਕੀਤਾ। ਉਹਨਾਂ ਨੇ ਫੋਨ ਕਰਕੇ ਤੇ ਫਿਰ ਉਹਨਾਂ ਨੂੰ ਭਾਈ ਸਮਝਾਇਆ। ਉਹਨਾਂ ਕਿਹਾ ਭਾਈ ਇੱਕ ਸਾਨੂੰ ਗਲੂਰਾ ਦੇ ਦਿਓ। ਉਹ ਭਾਈ ਇੱਕ ਐਡੀ ਕੋ ਗਲੂਰੀ ਲਿਆਏ ਆ ਤੇ ਉਹਦੀਆਂ ਅੱਖਾਂ ਨਹੀਂ ਖੁੱਲੀਆਂ, ਤਕਰੀਬਨ ਕੋਈ 6 ਦਿਨ ਦੀ ਹੈ ਜਾਂ 7 ਦਿਨ ਦੀ ਹੈ, ਉਹਦੀਆਂ ਅੱਖਾਂ ਕੋਈ ਨਹੀਂ ਖੁੱਲੀਆਂ। ਇੱਥੋਂ ਤੱਕਰ ਅਸੀਂ ਗਲੂਰੀ ਲੈਣ ਗਏ ਆ, ਸਾਨੂੰ ਉਹਨਾਂ ਨੇ ਗਲੂਰੇ ਸਾਰੇ ਨਹੀਂ ਵਾਏ। ਉਹਨਾਂ ਨੇ ਸਾਡੇ ਕੇ ਇੱਕ ਬੱਚਾ ਛੋਟਾ ਜਿਹਾ ਲਾ ਦਿੱਤਾ। ਅਸੀਂ ਜਾ ਕੇ ਉਹਨਾਂ ਨੇ ਕਿਹਾ ਜੀ ਇਹ ਤੁਸੀਂ ਲਾਈਏ। ਅਸੀਂ ਭਾਈ ਅਗਲੀ ਗੱਲ ਹੀ ਨਹੀਂ ਕੀਤੀ, ਅਸੀਂ ਚੁੱਪ ਕਰ ਗਏ। ਮੈਂ ਫਿਰ ਉੱਧਰ ਹੀ ਫੋਨ ਕੀਤੇ, ਭਰਾ ਨੂੰ ਮਿਲਾਇਆ, ਜਿਹਨੇ ਲੈ ਕੇ ਦਿੱਤੀ ਉਹਨੂੰ ਮਿਲਾਇਆ। ਮੈਂ ਕਿਹਾ ਯਾਰ ਚੌਧਰੀ ਗੱਲ ਇਹ ਵੇ ਕਿ ਜੇ ਸਾਨੂੰ ਤੂੰ ਲੈ ਕੇ ਦਿੱਤੀ ਏ ਤੇ ਸਾਨੂੰ ਆਪਣੀ ਮਰਜ਼ੀ ਦੀ ਚੁੱਕ ਲੈਣ ਦੇ। ਉਹਨੇ ਕਿਹਾ ਜੀ ਨਹੀਂ ਜੀ, ਹੁਣ ਉਹਨੇ ਬਲਕਿ ਮੇਰਾ ਫੋਨ ਹੀ ਅਟੈਂਡ ਨਹੀਂ ਕੀਤਾ। ਫਿਰ ਆਪਣੇ ਭਰਾ ਨੂੰ ਹਾਈ ਸਾਹਿਬ ਨੂੰ ਫੋਨ ਕੀਤਾ। ਉਹਨੇ ਕਿਹਾ ਜੀ ਯਾਰ ਤੂੰ ਨਾ ਆਪਣਾ ਜੇ ਚੁੱਕਣੀ ਤੇ ਹੁਣ ਲੈ ਆ ਚੁੱਕ ਕੇ, ਨਹੀਂ ਤੇ ਫਿਰ ਤੂੰ 5-6 ਦਿਨ ਬਾਅਦ ਆਈ। ਮੈਂ ਕਿਹਾ ਭਾਈ ਜੇ ਅੱਜ ਇਹਨਾਂ ਨੇ ਆਪਣੀ ਮਰਜ਼ੀ ਦੀ ਕੱਢ ਕੇ ਲਿਆ ਕੇ ਦਿੱਤੀ ਤੇ 5-6 ਦਿਨ ਬਾਅਦ ਕਹਿਣ ਮਰ ਗਈ ਏ, ਚਲੋ ਜੇ ਸਾਡੀ ਕਿਸਮਤ ਨੂੰ ਚੰਗੀ ਨਿਕਲ ਆਈ ਤੇ ਅਸੀਂ ਰੱਖ ਲਾਂਗੇ। ਉਹ ਭਾਜੀ ਅਸੀਂ ਨਾ ਚੁੱਪ ਕਰ ਗਏ। ਅਸੀਂ ਅੱਲਾ ਦਾ ਸ਼ੁਕਰ ਕੀਤਾ, ਚਲੋ ਯਾਰ ਸਾਨੂੰ ਕੋਈ ਗਲੂਰਾ ਲੱਭਾ ਹੀ ਇਹਦਾ। ਅਸੀਂ ਲਿਆ ਕੇ ਤੇ ਭਾਜੀ ਉਹਨੂੰ ਆਪਣੇ ਕੋਲ ਰੱਖ ਲਿਆ। ਅੱਜ ਅਸੀਂ ਉਹਨੂੰ ਲੈ ਆਏ ਆ। ਅਸੀਂ ਹੁਣ ਉਹਨੂੰ ਮੈਂ ਉਹਦਾ ਨਾਲ ਕੋਈ ਫੀਟਰ ਸ਼ੀਟਰ ਲਿਆਂਦਾ ਛੋਟਾ ਜਿਹਾ ਉਹਨੂੰ ਫੀਡ ਕਰਾਉਣ ਵਾਸਤੇ। ਉਸ ਤੋਂ ਬਾਅਦ ਵਾਸਤੇ ਕੋਈ ਗ੍ਰਾਈਵੇਟਰ ਲਿਆਂਦਾ। ਉਸ ਤੋਂ ਬਾਅਦ ਉਹਨੂੰ ਸਿਰੀਲੈਕ ਵਗੈਰਾ ਦੇਵਾਂਗੇ। ਅਜੇ ਤਾਂ ਸਿਰਫ 7 ਦਿਨ ਦਾ ਬੱਚਾ ਹੈ, ਕਤੂਰਾ ਜੇ ਕਤੂਰਾ, ਹੋਰ ਨਾ ਕੋਈ ਸਮਝ ਲੈਣਾ। 7 ਦਿਨ ਦਾ ਬੱਚਾ ਹੈ ਤੇ ਉਹਨੂੰ ਅਸੀਂ ਹੁਣ ਪਾਲਾਂਗੇ ਇਨਸ਼ਾਅੱਲਾ ਚੰਗਾ ਹੋ ਜਾਏਗਾ। ਚੰਗਾ ਹੋਏਗਾ ਤੇ ਅੱਲਾਹ ਪਾਕ ਸਾਡੀ ਕਿਸਮਤ 'ਚ ਹੋਇਆ ਤੇ ਅਸੀਂ ਉਹਨੂੰ ਬਚਾ ਲਾਂਗੇ। ਕਿ ਬਚ ਗਿਆ ਤੇ ਰੱਬ ਦੀ ਸਾਡੇ ਤੇ ਮਿਹਰ ਹੋਈ ਤੇ ਬਚ ਜਾਏਗਾ। ਜੇ ਉਹਦੀ ਜ਼ਿੰਦਗੀ ਲੰਮੀ ਲਿਖੀ ਹੋਈ ਅੱਲਾਹ ਪਾਕ ਨੇ, ਜੇ ਨਾ ਬਚਣਾ ਹੋਇਆ ਤੇ ਅਸੀਂ ਲੱਤਾਂ ਨਹੀਂ ਡਾਹ ਸਕਦੇ, ਕਿਉਂਕਿ ਅੱਲਾਹ ਪਾਕ ਦੇ ਕੰਮ ਨੇ। ਅੱਲਾਹ ਪਾਕ ਹੀ ਬਚਾਉਂਦਾ ਇਹਨਾਂ ਨੂੰ। ਤੇ ਸਾਹ ਤੈਨੂੰ ਪਤਾ ਅੱਲਾਹ ਨੇ ਜਿਹੜੇ ਪਾਏ ਨੇ ਉਹ ਅੱਲਾਹ ਨੇ ਕੱਢਣੇ ਨੇ। ਅਸੀਂ ਇਨਸਾਨ ਕੋਸ਼ਿਸ਼ ਕਰ ਸਕਦਾ, ਕੋਸ਼ਿਸ਼ ਤੋਂ ਅੱਗੇ ਕੁਛ ਵੀ ਨਹੀਂ ਹੈਗਾ। ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਬੱਚੇ। ਤੇ ਜਿੰਨੇ ਮੇਰੇ ਭਰਾ ਮੈਨੂੰ ਵੇਖਣ ਡਏ ਨੇ, ਤੋਂ ਸਾਡੀ ਕੋਈ ਗੱਲ ਭੈੜੀ ਲੱਗੀ ਹੋਵੇ ਸਾਨੂੰ ਜ਼ਰੂਰ ਕਮੈਂਟ ਕਰਨਾ। ਜੇ ਸਾਡੀ ਅੱਛੀ ਲੱਗੀ ਹੋਵੇ ਤਾਂ ਸਾਨੂੰ ਫਿਰ ਵੀ ਕਮੈਂਟ ਕਰਨਾ ਕਿ ਭਰਾ ਜੀ ਤੁਸੀਂ ਸਹੀ ਕਹਿ ਰਹੇ ਜੀ। ਤੇ ਅੱਲਾ ਤੁਹਾਡੀ ਖੈਰ ਕਰੇ। ਜਿੰਨੇ ਮੇਰੇ ਭਰਾ ਮੈਨੂੰ ਵੇਖਦੇ ਨੇ, ਅੱਗੇ ਮੇਰੇ ਭਰਾ ਨੇ ਮੈਨੂੰ ਮੈਸੇਜ ਵੀ ਕੀਤਾ, ਇੱਕ ਨੇ ਕਮੈਂਟ ਕੀਤਾ ਇੰਡੀਆ ਤੋਂ ਵੀ ਮੇਰਾ ਵੀਰ, ਤੇ ਅੱਲਾ ਉਹਨਾਂ ਦੀ ਵੀ ਖੈਰ ਕਰੇ। ਉਹਨੇ ਸਾਨੂੰ ਕਮੈਂਟ ਕਰਕੇ ਸਾਡਾ ਹੌਸਲਾ ਅਫਜ਼ਾਈ ਸਾਨੂੰ ਕੀਤੀ ਹੈ ਕਿ ਯਾਰ ਵੀਰ ਬੈਠਾ ਲਾਈਵ ਤੇ ਅਸੀਂ ਇਹਨੂੰ ਕਮੈਂਟ ਵੀ ਕਰਦੀ ਕਿ ਅਸੀਂ ਹੈ ਵਾਂ, ਅਸੀਂ ਤੈਨੂੰ ਵੇਖਣ ਡਏ ਹਾਂ। ਤੇ ਇਹ ਤੱਕ ਲਾਈਕ ਕਿਸੇ ਨੇ ਨਹੀਂ ਕੀਤਾ ਵੀਡੀਓ ਨੂੰ, ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ੍ਹ ਸਹੀ ਅਸੀਂ ਲੇਕਿਨ ਆਉਂਦੇ ਹੀ ਰਹਾਂਗੇ ਤੁਹਾਡੇ ਨਾਲ ਲਾਈਵ। ਅੱਜ ਥੋੜ੍ਹੇ ਨੇ, ਕੱਲ੍ਹ ਬਹੁਤੇ ਹੋ ਜਾਣਗੇ। ਇਹ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਹੀ ਅਸੀਂ ਆਉਣਾ ਲਾਈਵ। ਜਿੰਨੇ ਮੇਰੇ ਭਰਾ ਨੇ ਜਿਹੜੇ ਚੰਗੇ ਅੱਛੇ ਬੰਦੇ ਨੇ, ਨਸਲੀ ਬੰਦੇ ਨੇ, ਇਹ ਬੰਦੇ ਨੂੰ ਜ਼ਰੂਰ ਸਪੋਰਟ ਕਰਦੇ ਨੇ। ਜਿਹੜੇ ਬੰਦੇ ਐਵੇਂ ਜਿਹੜੇ ਬੰਦੇ ਨਾਲ ਅੱਛਾ, ਮੈਂ ਇੱਕ ਗੱਲ ਨੂੰ ਨੋਟ ਕੀਤਾ, ਜਿਹੜੇ ਬੰਦੇ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਨਾ, ਉਦੋਂ ਸਮਝੋ ਕਿ ਤੁਹਾਡੀ ਅੱਲਾ ਨੇ ਗੁੱਡੀ ਚੜ੍ਹਾਉਣ ਲੱਗ ਪਿਆ। ਜਦੋਂ ਤੁਹਾਡੇ ਤੋਂ ਬੰਦੇ ਯਾਨੀ ਕਿ ਜੈਲਸ ਹੋਣ ਲੱਗ ਪੈਣੇ ਨਾ, ਸਮਝੋ ਕਿ ਤੁਹਾਡੀ ਮਾਲਕ ਨੇ ਗੁੱਡੀ ਚੜ੍ਹਾ ਦੇਣੀ ਹੈ। ਜਦੋਂ ਜਿੰਨੀ ਦੇਰ ਤੁਹਾਡੇ ਨਾਲ ਬੰਦੇ ਯਾਨੀ ਕਿ ਤੁਸੀਂ ਸਮਝੋਗੇ ਨਾ ਸਾਰੇ ਇੱਕੋ ਜਿਹੇ ਨਹੀਂ, ਜਿਹੜੇ ਅੱਛੇ ਬੰਦੇ ਨੇ ਉਹ ਤੁਹਾਨੂੰ ਸਪੋਰਟ ਕਰਨਗੇ। ਜਿਹੜੇ ਤੁਹਾਡੇ ਤੋਂ ਜੈਲਸ ਹੋਣਗੇ ਉਹ ਤਾਂ ਸ਼ਰੀਕ ਤੇ ਫਿਰ ਸੜਦੇ ਹੀ ਰਹਿੰਦੇ ਨੇ ਹੈਂ। ਉਹ ਆਉਂਦੇ ਨੇ ਯਾਰ ਇਹ ਬੰਦਾ ਉੱਤੇ ਜਾਣ ਡਿਆ ਤੇ ਜਾਵੇ ਨਾ, ਤੇ ਉਹਨਾਂ ਉਹ ਅੱਲਾਹ ਪਾਕ ਉਹਦੇ 'ਤੇ ਬਹੁਤਾ ਕਰਮ ਕਰਦਾ ਵੀਰ ਜੀ। ਉਹਨਾਂ ਅੱਲਾਹ ਪਾਕ ਉਹਨੂੰ ਬਹੁਤਾ ਨਵਾਜ਼ਦਾ ਏ। ਤੇ ਇਹ ਜਿਹੜੇ ਭਰਾ ਨੇ, ਇਹ ਸਾਰੀ ਦੁਨੀਆ ਅੱਲਾਹ ਪਾਕ ਨੇ ਇੱਕ ਜੈਸੀ ਨਹੀਂ ਜੇ ਬਣਾਈ। ਅੱਲਾਹ ਪਾਕ ਨੇ ਦੁਨੀਆ ਬਣਾਈ ਹੈ ਰੰਗ ਭਰੰਗੀ, ਅੱਛੀ ਵੀ ਤੇ ਮਾੜੀ ਵੀ ਤੇ ਚੰਗੀ ਵੀ। ਠੀਕ ਹੈ, ਚੰਗੀ ਦਾ ਮਤਲਬ ਕਿ ਅੱਛੀ ਦੁਨੀਆ, ਤੇ ਮਾੜੀ ਦਾ ਮਤਲਬ ਕਿ ਬੁਰੀ ਦੁਨੀਆ। ਤੇ ਬੁਰੀ ਵੀ ਦੁਨੀਆ ਹੈ ਵੇ ਤੇ ਚੰਗੀ ਵੀ ਹੈ ਵੇ। ਮਾਲਕ ਦੀ ਮਿਹਰ ਹੈ ਸਾਰਿਆਂ ਦੇ। ਤੇ ਬਾਕੀ ਅਸੀਂ ਤੇ ਹਰ ਬੰਦੇ ਨੂੰ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਐਸੇ ਨਜ਼ਰੀਏ ਨਾਲ ਹੀ ਵੇਖਾਂਗੇ। ਜਿਹੜੇ ਮੇਰੇ ਭਰਾ ਸਾਨੂੰ ਵੇਖਣਗੇ ਉਹਨਾਂ ਦਾ ਵੀ ਸ਼ੁਕਰੀਆ, ਜਿਹੜੇ ਨਾ ਵੇਖਣਗੇ ਉਹਨਾਂ ਦੀ ਵੀ ਮਿਹਰਬਾਨੀ। ਕਿਉਂਕਿ ਇਹਦੇ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਹੀ ਹੁਣ ਜਦੋਂ ਚਾਰ ਕੋਈ ਸੱਜਣ ਬੈਠੇ ਹੋਣ, ਕੋਈ ਭਰਾ ਬੈਠੇ ਹੋਣ, ਤੇ ਉਹ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ, ਮਸ਼ਵਰੇ ਕਰਦੇ ਨੇ। ਕੋਈ ਚੰਗੀ ਮੱਤ ਦਿੰਦਾ, ਕੋਈ ਮਾੜੀ ਦਿੰਦਾ। ਮੈਨੂੰ ਇੱਕ ਗੱਲ ਯਾਦ ਆ ਗਈ, ਸੁਣ ਕੇ ਜਾਣਾ। 4 ਜੱਟ ਭਰਾ ਸਨ, ਜੱਟ ਸਨ 4 ਭਰਾ। ਤੇ
ਉਹਨਾਂ ਦੇ ਘਰ ਨਾ ਹੋਣੀ ਵਾਜਬ ਹੋ ਜਾਂਦੀ ਹੈ। ਹੋਣੀ ਆਂਦੀ ਹੈ ਹਰ ਘਰ ਦੇ ਵਿੱਚ, ਹੋਣੀ ਆਂਦੀ। ਤੇ ਹੋਣੀ ਵਾਲੇ ਜਿਹੜੇ ਜੱਟ ਹੁੰਦੇ ਨੇ ਨਾ, ਉਹ ਇੱਕ 4 ਭਰਾ ਹੁੰਦੇ, ਜਿਹੜਾ ਵੱਡਾ ਚੌਧਰੀ ਹੁੰਦਾ ਨਾ, ਉਹਦੇ ਕੋਲ ਫੈਸਲੇ ਫੂਸਲੇ ਪਰੇ ਲੱਗਦੀ ਹੈ, ਪਰੇ ਦੇ ਫੈਸਲੇ ਕਰਦਾ, ਪੰਚਾਇਤਾਂ ਲੱਗਦੀਆਂ ਨੇ। ਉਹਨੂੰ ਕਹਿਣ ਲੱਗਦੇ ਨੇ, ਚੌਧਰੀ ਸਾਹਿਬ ਸਾਨੂੰ ਫਲਾਣੀ ਮੁਸੀਬਤ ਪੈ ਗਈ ਹੈ, ਸਾਨੂੰ ਫਲਾਣੀ ਪੈ ਗਈ ਹੈ। ਇੱਕ ਦਿਨ ਹੋਣੀ ਉਹਦੇ ਘਰ ਆ ਜਾਂਦੀ ਹੈ, ਉਹਨੂੰ ਆ ਕੇ ਮਿਲਦੀ ਹੈ। ਹੋਣੀ ਕਹਿਣ ਲੱਗਦੀ ਹੈ ਕਿ ਜੱਟਾ ਮੈਂ ਤੇਰੇ ਘਰ ਆਣਾ ਹੀ, ਇਹ ਤਰੀਕ ਹੀ ਤੇ ਇਹ ਵਾਰ ਹੀ। ਉਹਨੇ ਕਿਹਾ ਜੀ ਠੀਕ ਹੈ। ਉਹਨੇ ਕਿਹਾ ਚਲੋ ਠੀਕ ਹੈ, ਤੈਨੂੰ ਤਰੀਕ ਵਾਰ ਤੋਂ ਮੈਨੂੰ ਦੱਸ ਦਿੱਤਾ ਤੇ ਮੈਂ ਆਪਣੇ ਘਰ ਵੀ ਸਲਾਹ ਕਰ ਲਾਂ। ਜੱਟ ਬੜਾ ਪਰੇਸ਼ਾਨ ਰਹਿਣ ਲੱਗ ਪੈਂਦਾ। ਜਦੋਂ ਜੱਟ ਪਰੇਸ਼ਾਨ ਰਹਿੰਦਾ ਤੇ ਉਹ ਚੌਧਰੀ ਸਾਹਿਬ ਆਪਣੇ ਭਰਾਵਾਂ ਨਾਲ ਮਸ਼ਵਰਾ ਕਰਦਾ। ਭਰਾਵਾਂ ਨਾਲ ਮਸ਼ਵਰਾ ਕਰਕੇ ਤੇ ਕਹਿਣ ਲੱਗਾ, ਭਰਾਓ ਮੈਨੂੰ ਇੰਜ ਕਰਕੇ, ਚੌਧਰੀ ਆਂਦਾ ਮੈਨੂੰ ਇੰਜ ਕਰਕੇ ਨਾ ਹੋਣੀ ਮਿਲੀ ਏ ਤੇ ਮੈਂ ਉਹਨੂੰ ਕੀ ਜਵਾਬ ਦੇਵਾਂ। ਉਹਨਾਂ ਕਿਹਾ ਭਰਾ ਜੀ ਦੱਸੋ ਕੀ ਮਸਲਾ ਬਣਿਆ। ਉਹਨੇ ਕਿਹਾ ਜੀ ਇੰਜ ਇੰਜ ਮੇਰੇ ਕੋਲ ਹੋਣੀ ਆਈ ਹੈ, ਇਹ ਤਰੀਕ ਹੈ ਤੇ ਇਹ ਟਾਈਮ ਹੈ, ਇਹਨੂੰ ਮੈਂ ਕੀ ਮਸ਼ਵਰਾ ਦੇਵਾਂ। ਉਹਨੇ ਕਿਹਾ ਜੀ ਭਰਾ ਜੀ ਕੀ ਕਹਿੰਦੀ ਸੀ। ਉਹ ਆਪਣੇ ਵੱਖਰੇ ਵੱਖਰੇ ਭਰਾ ਨਾਲ ਸਵਾਲ ਕਰਦਾ। ਇੱਕ ਭਰਾ ਨੂੰ ਪੁੱਛਦਾ ਜਿਹੜਾ ਆਪਣੇ ਤੋਂ ਛੋਟਾ ਹੁੰਦਾ। ਉਹਨੇ ਕਿਹਾ ਯਾਰ ਚੌਧਰੀ ਗੱਲ ਇੰਝ ਏ, ਮੇਰੇ ਕੋਲ ਆਈ ਹੈ ਹੋਣੀ, ਮੈਨੂੰ ਕਹਿਣ ਲੱਗੀ ਹੈ ਕਿ ਵੀਰ ਜੀ ਮੈਨੂੰ ਕਹਿ ਕੇ ਗਈ ਹੈ ਕਿ ਮੈਂ ਹੁਣ ਕੀ ਕਰਾਂ, ਯਾਨੀ ਕਿ ਮੈਂ ਤੇਰੇ ਘਰ ਆਣਾ ਹੀ, ਇਹ ਤਰੀਕ ਹੀ ਤੇ ਇਹ ਵਾਰ ਹੀ ਤੇ ਆਵਾਂ ਵੀ ਤੈਨੂੰ ਦੱਸ ਕੇ। ਉਹਨੇ ਕਿਹਾ ਠੀਕ ਹੈ, ਤੂੰ ਮੈਨੂੰ ਦੱਸ ਕੇ ਆਏਗੀ ਤੇ ਮੈਂ ਤੈਨੂੰ ਦੱਸਣੀ ਹੈ। ਉਹ ਆਂਦੀ ਤਾਂ ਹੁਣ ਮੈਨੂੰ, ਉਹ ਆਂਦਾ ਮੈਨੂੰ ਹੁਣ ਪਰੇਸ਼ਾਨੀ ਇਹ ਵੇ ਕਿ ਮੈਨੂੰ ਉਹਨੇ ਟਾਈਮ ਦੇ ਦਿੱਤਾ। ਉਹਨੇ ਕਿਹਾ ਅੱਛਾ ਜੀ। ਉਹਨੇ ਕਿਹਾ ਮੈਨੂੰ ਉਹਨੇ ਹੋਣੀ ਨੇ ਟਾਈਮ ਦੇ ਦਿੱਤਾ ਹੈ ਕਿ ਮੈਂ ਇਸ ਤਰੀਕ ਵਾਰ ਤੇ ਆਣਾ। ਤੇ ਭਰਾਵਾ ਉਹਨੇ ਕਿਹਾ ਜਿਹੜੀ ਸ਼ੈ ਇੱਕ ਰੱਖ ਲਈ, ਜਿਹੜੀ ਮਰਜ਼ੀ ਰੱਖ ਲਈ। ਉਹਨੇ ਕਿਹਾ ਜੀ ਠੀਕ ਹੈ। ਉਹ ਲੋ ਜੀ ਹੋਣੀ ਜਿਹੜੀ ਉਹਨੂੰ ਟਾਈਮ ਦੇ ਕੇ ਜਾਂਦੀ ਹੈ, ਆਖਣ ਲੱਗਦੀ ਹੈ ਕਿ ਜਿਹੜੀ ਸ਼ੈ ਇੱਕ ਰੱਖ ਲੈ, ਜਿਹੜੀ ਤੂੰ ਰੱਖੇਗਾ ਨਾ ਮੈਂ ਤੈਨੂੰ ਉਹ ਛੱਡ ਦਿਆਂਗੀ, ਬਾਕੀ ਮੈਂ ਹਰ ਸ਼ੈ ਲੈ ਜਾਣੀ, ਹੁੰਜਾ ਮਾਰ ਜਾਣਾ। ਉਹਨੇ ਕਿਹਾ ਠੀਕ ਹੈ। ਉਹ ਭਾਈ ਜੀ ਆਪਣੇ ਨਾਲ ਭਰਾਵਾਂ ਨਾਲ ਮਸ਼ਵਰਾ ਕਰਦਾ। ਉਹ ਜਿਹੜਾ ਭਰਾ ਬਣਦਾ ਨਾ ਉਹਨੂੰ ਆਂਦਾ ਲਾਲਾ ਉਹਨੂੰ ਕਹਿ ਸਾਡਾ ਸਭ ਕੁਝ ਲੈ ਜੀ, ਬਸ ਇੱਕ ਚੀਜ਼ ਨਾ ਲੈ ਕੇ ਜਾਈ। ਉਹਨੇ ਕਿਹਾ ਕੀ। ਉਹਨੇ ਕਿਹਾ ਸਾਡਾ ਤੂੰ ਸਾਰਾ ਕੁਝ ਲੈ ਜੀ, ਸਾਡੇ ਕੋਲ ਦੌਲਤ ਨਾ ਲੈ ਕੇ ਜਾਈ। ਉਹਨੇ ਕਿਹਾ ਠੀਕ ਹੈ। ਜੱਟ ਨੇ ਕਿਹਾ ਚੱਲ ਜਾ ਤੂੰ। ਉਹ ਫਿਰ ਜੱਟ ਫਿਰ ਉਂਝ ਹੀ ਪਰੇਸ਼ਾਨ। ਉਹ ਫਿਰ ਦੂਸਰੇ ਭਰਾ ਕੋਲ ਜਾਂਦਾ, ਤੀਸਰੇ ਕੋ, ਯਾਨੀ ਕਿ ਦੂਸਰੇ ਕੋ। ਜੱਟ 4 ਭਰਾ ਹੁੰਦੇ ਨੇ ਨਾ, ਇੱਕ ਆਪ ਹੈ, ਇੱਕ ਉਸ ਤੋਂ ਥੱਲੜੇ, ਯਾਨੀ ਕਿ ਆਪਣੇ ਤੋਂ ਥੱਲੜੇ ਕੋ ਪੁੱਛਦਾ, ਛੋਟੇ ਕੋ। ਔਰ ਫਿਰ ਉਸ ਤੋਂ ਬਾਅਦ ਜਿਹੜਾ ਤੀਸਰੇ ਨੰਬਰ ਵਾਲਾ ਉਹਨੂੰ ਪੁੱਛਦਾ। ਉਹਨੇ ਕਿਹਾ ਚੌਧਰੀ ਗੱਲ ਇੰਝ ਏ, ਮੈਂ ਤੁਹਾਡਾ ਭਰਾ ਵਾਂ, ਪਰੇ ਪੰਚਾਇਤਾਂ ਮੈਂ ਕਰਨਾ ਵਾਂ ਤੇ ਮੈਨੂੰ ਦੱਸ, ਮੈਨੂੰ ਇੱਕ ਹੋਣੀ ਆਈ ਹੈ, ਹੋਣੀ ਨੇ ਮੈਨੂੰ ਕਿਹਾ ਇੱਕ ਸ਼ਹਿ ਰੱਖ ਲੈ, ਜਿਹੜੀ ਮਰਜ਼ੀ ਰੱਖ ਲੈ, ਮੈਂ ਤੇਰਾ ਸਾਰਾ ਕੁਛ ਹੀ ਲੈ ਜਾਣਾ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਲਾਲਾ ਜੀ ਉਹਨੂੰ ਕਹੀਂ ਸਾਡਾ ਮਾਲ ਡੰਗਰ ਜਿਹੜਾ ਨਾ ਇਹ ਛੱਡ ਜਾ ਤੇ ਬਾਕੀ ਸਾਰਾ ਕੁਝ ਲੈ। ਉਹਨੇ ਕਿਹਾ ਚੱਲ ਜਾ ਉੱਠ ਕੇ ਤੂੰ ਵੀ। ਉਹਨੇ ਕਿਹਾ ਤੂੰ ਵੀ ਫੇਲ ਹੈ। ਉਸ ਤੋਂ ਬਾਅਦ ਜੀ ਰਹਿ ਗਿਆ ਇੱਕ ਭਰਾ। ਇੱਕ ਭਰਾ ਹੁੰਦਾ ਮਸਕੀਨ ਜਿਹਾ, ਮਲੰਗ, ਸਾਈਡ 'ਤੇ ਝੁੱਗੀ ਪਾਈ ਹੈ, ਉਹਨੂੰ ਉਹਨਾਂ ਨੇ ਸਾਈਡ 'ਤੇ ਕੱਢ ਦਿੱਤਾ ਕਿਉਂਕਿ ਉਹ ਕਹਿੰਦੇ ਹਨ ਇਹ ਕਿਸੇ ਕੰਮ ਦਾ ਹੀ ਨਹੀਂ। ਠੀਕ ਹੈ। ਉਹ ਜਿਹੜਾ ਮਸਕੀਨ ਭਰਾ ਹੁੰਦਾ ਨਾ, ਮਾੜਾ ਮੁਹਾਤੜ, ਉਹਨੂੰ ਚੌਧਰੀ ਸਾਹਿਬ ਉਹ ਜਾ ਕੇ ਮਿਲਦਾ। ਚੌਧਰੀ ਉਹਨੂੰ ਰੱਖਣ ਨੂੰ, ਬਹਾਨ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਕਿ ਲਾਲਾ ਆ ਗਿਆ, ਲਾਲੇ ਨੂੰ ਭਾਈਏ ਕਿੱਥੇ। ਲਾਲਾ ਚੌਧਰੀ ਸਾਹਿਬ ਉਹਦੇ ਕੋਲ ਜਾਂਦਾ। ਉਹਨਾਂ ਨੂੰ ਗਰੀਬਾਂ ਨੂੰ ਕੋਈ ਮੰਜੀ ਨਹੀਂ ਲੱਭਦੀ ਬਹਾਨ ਨੂੰ। ਕਦੀ ਉਹ ਚਾਦਰ ਵਿਛਾਉਂਦੇ ਨੇ, ਕਦੀ ਉਹ ਸਰਾਣਾ ਰੱਖਦੇ ਨੇ, ਕਦੀ ਉਹ ਤਕੀਆ ਰੱਖਦੇ ਨੇ। ਆਉਂਦੇ ਨੇ ਲਾਲਾ ਸਾਡੇ ਘਰ ਆਇਆ ਤੇ ਲਾਲੇ ਨੂੰ ਨਾ ਹੁਣ ਲਾਲੇ ਨੂੰ ਕੀ ਧਰੀਏ। ਲੋ ਜੀ ਉਹਦੀ ਜਿਹੜੀ ਮਲੰਗਣੀ ਹੈ ਨਾ, ਉਹ ਖਾਲੀ ਪਤੀਲੀ ਉੱਤੇ ਰੱਖ ਕੇ ਥੱਲੇ ਅੱਗ ਬਾਲ ਛੱਡਦੀ। ਅੱਲਾ ਮੇਰੀ ਤੌਬਾ। ਲੋ ਜੀ ਉਹਦੇ ਕੋਲ ਖਾਲੀ ਪਤੀਲੀ ਦੇ ਵਿੱਚ ਵੀ ਕੋਈ ਸ਼ੈ ਨਹੀਂ, ਉੱਤੇ ਪਾਣੀ ਪਾ ਕੇ ਨਾ, ਵਿੱਚ ਪਾਣੀ ਪਾ ਕੇ ਥੱਲੇ ਅੱਗ ਲਾ ਛੱਡਦੀ ਕਿ ਲਾਲੇ ਨੇ ਲੱਗੇ ਕਿ ਇਹਨਾਂ ਨੇ ਹਾਂਡੀ ਧਰ ਲਈ। ਤੇ ਲਾਲਾ ਜਿਹੜਾ ਸੀ ਪਰੇ ਪੰਚਾਇਤਾਂ ਵਾਲਾ ਬੰਦਾ ਸੀ, ਉਹਨੇ ਕਿਹਾ, ਉਹਨੂੰ ਸਮਝ ਲੱਗ ਗਈ ਕਿ ਮੇਰੇ ਭਰਾ ਕੋਲ ਤਾਂ ਕੁਛ ਹੈ ਹੀ ਨਹੀਂ। ਲੋ ਜੀ ਫਿਰ ਵੀ ਉਹਨੇ ਕਿਹਾ ਲਾਲਾ ਜੀ ਬਿਸਮਿਲ੍ਲਾ, ਤੁਸੀਂ ਮੈਂ ਕਿਹੜਿਆਂ ਲਫ਼ਜ਼ਾਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ, ਤੁਸੀਂ ਸਾਡੇ ਘਰ ਆਏ। ਉਹਨੇ ਕਿਹਾ ਜਿਹੜਾ ਆਪਣਾ ਮਾਲਕ ਦਾ ਬੜਾ ਸ਼ੁਕਰ ਹੈ, ਕਰਮ ਹੈ ਕਿ ਤੁਸੀਂ ਮੇਰਾ ਭਰਾ ਮੇਰੇ ਘਰ ਆਇਆ। ਲੋ ਜੀ ਉਹ ਭਰਾ ਆਪਣੇ ਨੂੰ ਫਿਰ ਭਾਜੀ ਬੂ ਕੇ ਆਂਦਾ ਲਾਲਾ ਪੁੱਤਰ ਗੱਲ ਇਹ ਵੇ। ਲਾਲਾ ਜਿਹੜਾ ਆਪਣੇ ਭਰਾ ਨੂੰ ਛੋਟੇ ਨੂੰ ਆਂਦਾ ਪੁੱਤਰ ਇਹ ਗੱਲ ਇਹ ਵੇ ਕਿ ਮੈਂ ਤੇਰੇ ਘਰ ਆਇਆ ਵਾਂ ਤੇ ਮੈਂ ਤੇਰੇ ਨਾਲ ਇੱਕ ਸਲਾਹ ਕਰਨ ਆਇਆ ਵਾਂ। ਉਹਨੇ ਕਿਹਾ ਲਾਲਾ ਜੀ ਬਿਸਮਿਲ੍ਲਾ, ਮੈਂ ਤੇ ਇਸ ਲਾਇਕ ਹੀ ਨਹੀਂ, ਮੈਂ ਤੇ ਅਦਨਾ ਜਿਹਾ ਬੰਦਾ ਵਾਂ ਤੇ ਮੈਨੂੰ ਇੰਨੀ ਅਕਲ ਕੋਈ ਨਹੀਂ ਹੈ ਜਿਹੜਾ ਤੁਸੀਂ ਮੇਰੇ ਨਾਲ ਮਸ਼ਵਰਾ ਕਰਨ ਆਏ ਜੇ। ਮੈਂ ਤੁਹਾਨੂੰ ਕੀ ਮਸ਼ਵਰਾ ਦੇਣਾ। ਉਹਨੇ ਕਿਹਾ ਨਹੀਂ ਪੁੱਤਰ, ਗੱਲ ਹੈ ਕਿ ਤੂੰ ਸਾਡਾ ਭਰਾ ਵੇਂ, ਤੇਰਾ ਵੀ ਹੱਕ ਬਣਦਾ ਏ ਕਿ ਅਸੀਂ ਤੇਰੇ ਨਾਲ ਮਸ਼ਵਰਾ ਕਰੀਏ। ਇੰਝ ਇੰਝ ਕਰਕੇ ਮੇਰੇ ਕੋਲ ਹੋਣੀ ਆਈ ਆ ਤੇ ਹੋਣੀ ਨੇ ਮੈਨੂੰ ਕਿਹਾ ਸੀ ਕਿ ਪੁੱਤਰ ਚੌਧਰੀ ਸਾਹਿਬ ਜਿਹੜੀ ਸ਼ੈ ਰੱਖਣੀ ਜੇ ਇੱਕ ਰੱਖ ਲਵੋ, ਨਹੀਂ ਤੇ ਮੈਂ ਤੇਰਾ ਸਾਰਾ ਕੁਛ ਹੀ ਜਾੜ ਕੇ ਟੁਰ ਜਾਣਾ।
ਲਾਲਾ ਆਂਦਾ ਮੈਂ ਪੁੱਤਰ ਹੁਣ ਬੜਾ ਪਰੇਸ਼ਾਨ ਆ ਤੇ ਮੈਨੂੰ ਤੂੰ ਹੀ ਦੱਸਣਾ ਹੈ ਕਿ ਹੁਣ ਮੈਂ ਕੀ ਕਰਾਂ। ਬਾਕੀਆਂ ਦੋ ਭਰਾਵਾਂ ਨੂੰ ਮੈਂ ਪੁੱਛ ਲਿਆ ਤੇ ਤੀਜਾ ਮੇਰਾ ਭਰਾ ਤੂੰ ਹੈ ਤੇ ਮੈਂ ਤੈਨੂੰ ਪੁੱਛ ਲਵਾਂ। ਉਹ ਚੌਧਰੀ ਸਾਹਿਬ ਉਹਦੇ ਨਾਲ ਗੱਲਬਾਤ ਕਰਦੇ ਨੇ। ਗੱਲਬਾਤ ਕਰਕੇ ਤੇ ਲਾਲੇ ਨੇ ਜਿਹੜਾ ਨਾ ਉਹਨੂੰ ਜਿਹੜਾ ਨਾ ਆਪਣਾ ਮਲੰਗ ਉਹਦਾ ਭਰਾ ਜਿਹੜਾ ਸਾਈਡ 'ਤੇ ਰਹਿੰਦਾ ਉਹਨੇ ਚੌਧਰੀ ਸਾਹਿਬ ਉਹਨੂੰ ਕਿਹਾ ਕਿ ਲਾਲਾ ਜੀ ਮੈਨੂੰ ਤੁਸੀਂ ਥੋੜ੍ਹਾ ਜਿਹਾ ਟਾਈਮ ਦੇ ਦਿਓ, ਮੈਂ ਆਪਣੀ ਮਲੰਗਣੀ ਨਾਲ ਸਲਾਹ ਨਾ ਕਰ ਲਵਾਂ। ਉਹਨੇ ਕਿਹਾ ਬੜੀ ਸੋਹਣੀ ਗੱਲ ਹੈ ਪੁੱਤਰ, ਤੂੰ ਸਲਾਹ ਕਰ ਤੇ ਮੈਨੂੰ ਦੱਸ ਛੜੀਆਂ ਨੇ ਕਿ ਲਾਲਾ ਜੀ ਮੈਨੂੰ ਕੱਲ੍ਹ ਦਾ ਟਾਈਮ ਦੇ ਦਿਓ ਤੇ ਮੈਂ ਤੁਹਾਨੂੰ ਫੇਰ ਦੱਸਾਂਗਾ। ਉਸ ਤੋਂ ਪਹਿਲੇ ਮੈਂ ਆਪਣੇ ਭਰਾ ਨੂੰ ਕੋਈ ਜਵਾਬ ਨਹੀਂ ਦੇ ਸਕਦਾ ਕਿ ਮੇਰਾ ਭਰਾ ਮੇਰੇ ਕੋਲ ਆਇਆ ਹੈ ਤੇ ਮੈਂ ਉਹਨੂੰ ਕਿਸੇ ਚੀਜ਼ ਦਾ ਜਵਾਬ ਨਹੀਂ ਦੇ ਸਕਿਆ। ਲੋ ਜੀ ਕੱਲ੍ਹ ਦਾ ਉਹਨੇ ਟਾਈਮ ਲੈ ਲਿਆ ਉਹਦੇ ਕੋਲ ਤੇ ਫਿਰ ਆਪਣਾ ਮਲੰਗਣੀ ਦੇ ਕੋਲ ਰਾਤ ਨੂੰ ਜਾਂਦਾ, ਬਹਿੰਦਾ ਖਲੋਂਦਾ, ਮਲੰਗਣੀ ਨਾਲ ਸਲਾਹ ਕਰਦਾ। ਉਹਨੇ ਕਿਹਾ ਗੱਲ ਇਹ ਵੇ ਮਲੰਗਣੀਏ, ਤੂੰ ਹੈ ਮੇਰੀ ਘਰ ਵਾਲੀ ਤੇ ਮੈਂ ਤੇਰੇ ਨਾਲ ਇਹ ਸਲਾਹ ਕਰਨਾ ਵਾ। ਇੰਝ ਇੰਝ ਕਰਕੇ ਮੇਰੇ ਕੋਲ ਹੋਣੀ ਆਈ ਆ ਤੇ ਹੋਣੀ ਨੇ ਮੈਨੂੰ ਨਾ ਮੇਰੇ ਲਾਲਾ ਮੇਰੇ ਕੋਲ ਆਇਆ, ਲਾਲੇ ਕੋਲ ਹੋਣੀ ਆਈ ਹੈ। ਲਾਲਾ ਮੇਰੇ ਕੋਲ ਆਇਆ, ਲਾਲੇ ਕੋਲ ਆਈ ਹੈ ਹੋਣੀ ਤੇ ਲਾਲਾ ਆਇਆ ਸੀ ਸਲਾਹ ਕਰਨ ਕਿ ਮੈਂ ਆਪਣੇ ਭਰਾ ਨਾਲ ਸਲਾਹ ਛੋਟੇ ਨਾਲ ਵੀ ਕਰ ਲਵਾਂ। ਇੰਝ ਇੰਝ ਨਾ ਮੇਰੇ ਕੋਲ ਹੋਣੀ ਆਈ ਹੈ ਤੇ ਮੈਂ ਉਹਨੂੰ ਕੀ ਜਵਾਬ ਦੇਵਾਂ। ਮਲੰਗਣੀ ਚੌਧਰੀ ਸਾਹਿਬ ਫੋਨ ਆ ਗਿਆ ਜੀ, ਮੈਂ ਫੋਨ ਤੇ ਅੱਛਾ ਜੀ ਉਹ ਨਾ ਫਿਰ ਲਾਲਾ ਜਿਹੜਾ ਨਾ ਆਪਣਾ ਮਲੰਗ ਆਪਣੀ ਨਾਲ ਦੀ ਨਾ ਮਲੰਗਣੀ ਨਾ ਆਪਣਾ ਮਲੰਗ ਜਿਹੜਾ ਸਲਾਹ ਕਰਦਾ, ਸਲਾਹ ਕਰਕੇ ਚੌਧਰੀ ਸਾਹਿਬ ਉਹਨੂੰ ਪੁੱਛ ਕੇ ਕਹਿੰਦਾ ਕਿ ਯਾਰ ਗੱਲ ਇਹ ਵੇ ਕਿ ਹੁਣ ਲਾਲੇ ਨੂੰ ਉਹ ਗੱਲ ਦੱਸਣੀ ਹੈ ਜਿਹੜਾ ਲਾਲਾ ਜਿਹੜਾ ਨਾ ਸਾਡੇ ਤੇ ਖੁਸ਼ ਹੋਵੇ, ਕੋਈ ਮਸ਼ਵਰਾ ਦੇਣਾ ਉਹਨੂੰ ਸਹੀ। ਸਾਡੀ ਇੰਨੀ ਅਕਲ ਨਹੀਂ ਹੈਗੀ ਤੇ ਲਾਲੇ ਨੂੰ ਕਹੀਏ ਕੀ। ਲੋ ਜੀ ਲਾਲੇ ਨੂੰ ਨਾ ਮਲੰਗ ਨੇ ਫਿਰ ਭਲਾ ਕੀ ਕਿਹਾ, ਮਲੰਗਣੀ ਨੇ ਮਲੰਗ ਨੇ ਆਪਣੀ ਮਲੰਗਣੀ ਨਾਲ ਸਲਾਹ ਕਰਕੇ ਉਹਨੂੰ ਕਿਹਾ ਕਿ ਤੂੰ ਲਾਲੇ ਨੂੰ ਕਹਿ, ਲਾਲੇ ਨੂੰ ਇਹ ਗੱਲ ਕਰਨੀ ਹੈ, ਲਾਲੇ ਨੂੰ ਕਹੀਂ ਹੋਣੀ ਤੇਰੇ ਕੋਲ ਆਏਗੀ ਨਾ ਤਾਂ ਹੋਣੀ ਨੂੰ ਕਹੀਂ ਹੋਣੀਏ ਸਾਡਾ ਸਾਰਾ ਕੁਛ ਹੀ ਲਾਇਆ, ਸਾਡਾ ਸਲੂਕ ਤੇ ਇਤਫਾਕ ਨਾ ਖੜੀ। ਜਿਹੜਾ ਸਲੂਕ ਤੇ ਇਤਫਾਕ ਹੈ ਨਾ ਇਹ ਸਾਡਾ ਬਾਜੇਗਾ, ਅਸੀਂ ਸਾਰਾ ਕੁਛ ਬਚਾ ਲਾਂ। ਮਲੰਗ ਭਾਜੀ ਇੰਝ ਹੀ ਜਾਂਦਾ, ਮਲੰਗ ਲਾਲੇ ਕੋਲ, ਲਾਲਾ ਮਲੰਗ ਨਹੀਂ ਜਾਂਦਾ, ਮਲੰਗ ਕੋਲ ਲਾਲਾ ਫੇਰ ਆ ਜਾਂਦਾ। ਜਦੋਂ ਲਾਲਾ ਫੇਰ ਆਉਂਦਾ ਨਾ ਉਹ ਚੌਧਰੀ ਸਾਹਿਬ ਉਹਨੂੰ, ਹਾਂ ਬਈ ਮਲੰਗਾ ਤੇਰੇ ਕੋਲ ਮੈਂ ਆਇਆ ਹਾਂ ਕੱਲ੍ਹ ਇੱਕ ਗੱਲ ਪੁੱਛਣ। ਜੱਟ ਆ ਜਾਂਦਾ ਨਾ, ਜੱਟ ਆਂਦਾ ਮੈਂ ਤੇਰੇ ਕੋਲ ਗੱਲ ਪੁੱਛਣ ਆਇਆ ਹਾਂ ਤੇ ਪੁੱਤਰ ਗੱਲ ਇਹ ਵੇ ਕਿ ਹੁਣ ਮੈਨੂੰ ਜਵਾਬ ਚਾਹੀਦਾ, ਤੂੰ ਦੱਸ ਮੈਂ ਕੀ ਕਰਾਂ, ਮੈਂ ਬੜਾ ਪਰੇਸ਼ਾਨ ਹਾਂ। ਉਹਨੇ ਕਿਹਾ ਸੋ ਬਿਸਮਿਲ੍ਲਾ ਲਾਲਾ ਜੀ, ਮੈਂ ਕੀਤੀ ਮਲੰਗਣੀ ਨਾਲ ਸਲਾਹ ਕਰਕੇ ਤੇ ਮੈਂ ਮਲੰਗਣੀ ਨੇ ਮੈਨੂੰ ਇਹ ਜਵਾਬ ਦਿੱਤਾ। ਸਾਡੇ ਦੋਵਾਂ ਨੇ ਅਸੀਂ ਇਹ ਸੋਚਿਆ ਕਿ ਉਹਨੂੰ ਜਿਹੜੀ ਹੋਣੀ ਹੈ ਨਾ ਉਹਨੂੰ ਇੱਕ ਗੱਲ ਕਹਿ ਦੇਈਂ, ਸਾਡਾ ਸਲੂਕ ਤੇ ਇਤਫਾਕ ਇਹ ਨਾ ਖੜੀ, ਬਾਕੀ ਸਾਡਾ ਸਾਰਾ ਕੁਛ ਲੈ ਜਾਈਂ, ਅੱਲਾ ਦੇ ਹੁਕਮ ਨਾਲ ਸਾਨੂੰ ਕੁਛ ਨਹੀਂ ਹੁੰਦਾ। ਉਹਨੇ ਲਾਲਾ ਬੜਾ ਚਾਅ ਚੜ੍ਹ ਜਾਂਦਾ, ਬਾਗੋਂ ਬਾਗ ਹੋ ਜਾਂਦਾ, ਲਾਲਾ ਨੂੰ ਪਾ ਲੈਂਦਾ ਜੱਫੀ ਆਪਣੇ ਛੋਟੇ ਭਰਾ ਨੂੰ। ਉਹਨੇ ਕਿਹਾ ਜੀ ਆ ਮਲੰਗਾ ਤੂੰ ਤਾਂ ਸਾਨੂੰ ਜਿੱਤ ਲਿਆ, ਮਲੰਗਾ ਤੂੰ ਸਾਨੂੰ ਜਿੱਤ ਲਿਆ, ਤੂੰ ਮੇਰਾ ਮਨ ਦਾ। ਉਹ ਚੌਧਰੀ ਸਾਹਿਬ ਹੋਣੀ ਜਿਹੜੀ ਹੈ ਹੋਣੀ ਲਾਲੇ ਵੱਲ ਆਂਦੀ ਹੈ ਤੇ ਲਾਲਾ ਚੌਧਰੀ ਸਾਹਿਬ ਉਹਨੂੰ ਕਹਿੰਦਾ, ਲਾਲੇ ਨੇ ਉਹਨੂੰ ਕਿਹਾ ਜਾ ਨਹੀਂ ਹੋਣੀਏ ਸਾਡਾ ਲਾਇਆ ਸਭ ਕੁਛ ਹੀ, ਸਾਡੀ ਇੱਕ ਚੀਜ਼ ਨਾ ਖੜੀ, ਸਾਡਾ ਸਲੂਕ ਤੇ ਇਤਫਾਕ ਨਾ ਕਰੀ, ਅਸੀਂ ਬਾਕੀ ਤੂੰ ਸਾਡਾ ਸਾਰਾ ਕੁਛ ਹੀ ਲਾਇਆ। ਅੱਗੋਂ ਹੋਣੀ ਕੀ ਜਵਾਬ ਦਿੰਦੀ ਹੈ, ਉਹਨੇ ਕਿਹਾ ਲਾਲਾ ਚੌਧਰੀ ਮੈਂ ਜਿੱਧਰੋਂ ਵੜਨਾ ਸੀ ਨਾ ਤੂੰ ਸਲੂਕ ਤੇ ਇਤਫਾਕ ਮੰਗ ਕੇ ਨਾ ਮੇਰਾ ਰਾਹ ਹੀ ਬੰਦ ਕਰ ਦਿੱਤਾ। ਮੇਰਾ ਰਾਹ ਉੱਧਰੋਂ ਹੀ ਸ਼ੁਰੂ ਹੁੰਦਾ ਸੀ, ਜਿੱਧਰੋਂ ਮੈਂ ਵੜਨਾ ਸੀ ਮੈਂ ਤੁਹਾਨੂੰ ਪਹਿਲੇ ਪਾੜਨਾ ਸੀ ਤੇ ਫਿਰ ਤੁਹਾਡੇ ਘਰ ਵੜਨਾ ਸੀ। ਮਤਲਬ ਕੀ ਹੋਣੀ ਦਾ ਮਤਲਬ ਹੀ ਇਹ ਪਹਿਲੇ ਸਲੂਕ ਤੇ ਇਤਫਾਕ ਜਾਂਦਾ ਤੇ ਫਿਰ ਜਾ ਕੇ ਚੌਧਰੀ ਸਾਹਿਬ ਤੁਹਾਡੇ ਘਰ ਬੇਬਰਕਤੀ ਪੈਂਦੀ ਏ, ਫਿਰ ਤੁਹਾਡੇ ਘਰ ਲੜਾਈਆਂ ਪੈਂਦੀਆਂ ਨੇ। ਕਰ ਦੇਣਾ ਤੇ ਆਪਣੇ ਅੱਛੇ 'ਚ ਕਮੈਂਟ ਕਰਨਾ ਕਿ ਵਾਕਈ ਇਹ ਬੰਦਾ ਗੱਲ ਸਹੀ ਕਰਦਾ ਪਿਆ। ਚੌਧਰੀ ਸਾਹਿਬ ਜਿਹੜਾ ਸਲੂਕ ਇਤਫਾਕ ਹੈ ਆਪਣੇ ਭਰਾਵਾਂ ਨਾਲ ਰੱਖਿਆ ਕਰੋ, ਆਪਣੀਆਂ ਮਾਂ ਪਿਓ ਨਾਲ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਇਹਨੂੰ ਰੱਖਿਆ ਕਰੋ ਤੇ ਇਨਸ਼ਾਅੱਲਾ ਤੁਹਾਨੂੰ ਕੋਈ ਬੰਦਾ ਹਿਲਾ ਨਹੀਂ ਸਕਦਾ। ਉਹਨੇ ਚੌਧਰੀ ਸਾਹਿਬ ਹੋਣੀ ਨੇ ਗੱਲ ਕੀਤੀ, ਉਹਨੇ ਕਿਹਾ ਚੌਧਰੀ ਮੈਂ ਤੇਰੇ ਘਰ ਵੜਨਾ ਹੀ ਇੱਧਰੋਂ ਸੀ, ਤੂੰ ਕਿਹੜੇ ਚੱਕਰਾਂ 'ਚ ਪਿਆ ਹੈ ਤੇ ਜਾ ਮੈਂ ਤੈਨੂੰ ਸਾਰਾ ਕੁਛ ਹੀ ਛੱਡਿਆ, ਤੈਨੂੰ ਮਾफ़ ਕੀਤਾ, ਅੱਲਾਹ ਪਾਕ ਤੈਨੂੰ ਹੋਰ ਚੌਧਰ ਦੇਵੇ, ਅੱਲਾਹ ਪਾਕ ਤੇਰੇ 'ਤੇ ਹੋਰ ਰਹਿਮਤ ਕਰੇ। ਇਹ ਜੋ ਹੋਣੀ ਨੇ ਗੱਲ ਕੀਤੀ ਸੀ ਤੇ ਜਾ ਇਹ ਗੱਲ ਕਰਨ ਦਾ ਮੇਰੇ ਨਾਲ ਭਰਾਵਾਂ ਨਾਲ ਇਹ ਮਕਸਦ ਹੈ ਸ਼ੇਅਰ ਕਰਨ ਦਾ ਕਿ ਯਾਰ
ਸਲੂਕ ਤਫਾਕ ਨਾਲ ਰਿਹਾ ਕਰੋ, ਆਪਣੇ ਛੋਟਿਆਂ ਭਰਾਵਾਂ ਨਾਲ ਪਿਆਰ ਕਰਿਆ ਕਰੋ, ਆਪਣੇ ਸੱਜਣਾ ਨਾਲ ਪਿਆਰ ਕਰਿਆ ਕਰੋ, ਅੱਗੋਂ ਸੱਜਣ ਵੀ ਅਗਲੇ ਸੱਜਣਾ ਨੂੰ ਪਿਆਰ ਕਰਨ ਕਿ ਵਾਕਈ ਯਾਰ ਸਾਨੂੰ ਕੋਈ ਮੈਸੇਜ ਦਿੱਤਾ, ਕਿਸੇ ਨੇ ਸਹੀ ਦਿੱਤਾ। ਤੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਡੇ ਚੈਨਲ ਨੂੰ ਲਾਈਕ ਕਰ ਦੇਣਾ ਤੇ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਜਿਹੜਾ ਨਾ ਸਾਡੀ ਨੂੰ ਸ਼ੇਅਰ ਕਰ ਦੇਣਾ, ਆਪਣੀਆਂ ਪਿਆਰ ਮੁਹੱਬਤਾਂ ਦੇਈ ਜਾਣਾ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਅਸਲਾਮ ਵਾਲੇਕਮ। ਤੁਹਾਨੂੰ ਦੁਆਵਾਂ 'ਚ ਯਾਦ ਰੱਖ। ਓਏ ਹੋਏ ਸੱਜਣ ਹੋਣ ਤੇ ਇੰਜ ਦੇ ਹੁਣ ਵੇਖਾਂ ਜੁੜਦੇ ਪੈਣੇ ਕਿ ਨਹੀਂ ਸਾਡੇ ਨਾਲ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਕੀ ਬਾਤ। ਅੱਲਾ ਹਾਫਿਜ਼, ਸਲਾਮ।